ਉਹ ਗੁਰਸਿੱਖ ਪਿਆਰੇ ਜਿਨ੍ਹਾਂ ਨੇ ਕਦੇ ਕੀੜੀ ਤੱਕ ਨਹੀਂ ਸੀ ਮਾਰੀ, ਉਹਨਾਂ ਨੂੰ ਬੰਬਾਂ ਗੋਲੀਆਂ ਪਾਕਿਸਤਾਨ AK-47 ਦੇ ਰਾਹ ਕਿਹਨੇ ਤੋਰਿਆ, ਖਾਲਿਸਤਾਨ ਦੇ ਰਾਹ ਸਿੱਖਾਂ ਨੂੰ ਕਿਹਨੇ ਤੋਰਿਆ? ਉਹਨਾਂ ਬੰਦਿਆਂ ਨੇ ਜਿਨ੍ਹਾਂ ਨੇ ਬਹਿ ਕੇ ਇਹ ਡਿਸਾਈਡ ਕੀਤਾ, ਨਿਰਣਾ ਕੀਤਾ ਕਿ ਹੁਣ ਅਕਾਲ ਤਖਤ ਸਾਹਿਬ ਢਾਹ ਢੇਰੀ ਕਰੋ। 1984 ਤੋਂ ਬਾਅਦ ਜਦੋਂ ਸਾਡੀ ਕੌਮ ਕੋਲੇ ਹੋਰ ਕੋਈ ਰਾਹ ਹੀ ਨਹੀਂ ਬਚਿਆ, ਉਸ ਮੌਕੇ ਜਦੋਂ ਖਾਲਸਾ ਪੰਥ ਸਾਂਝੇ ਰੂਪ ਦੇ ਵਿੱਚ ਖਾਲਿਸਤਾਨ ਦੇ ਰਾਹ ਤੁਰ ਪਿਆ, ਫੇਰ ਆਪਦੇ ਟੌਟਾਂ ਨੂੰ, ਕੈਟਾਂ ਨੂੰ, ਗਦਾਰਾਂ ਨੂੰ ਚੋਗਾ ਪਾ ਕੇ ਨਵੇਂ ਸਿਰਿਓਂ ਖੜਾ ਕੀਤਾ ਗਿਆ। ਉਹ ਪਲੇਟਫਾਰਮ ਹੌਲੀ ਹੌਲੀ ਉਭਾਰੇ ਗਏ ਜਿਹੜੇ ਭਾਰਤੀ ਮੁੱਖ ਧਾਰਾ ਨਾਲ ਇੱਕਮਿਕ ਹੋ ਕੇ ਚੱਲਣ। 1990 ਦੇ ਵਿੱਚ ਲਗਾਤਾਰ ਇਹ ਤੁਣਤਣੀ, ਇਹ ਬਾਜਾ, ਇਹ ਫਿਰ ਰਿਕਾਰਡ ਗੂੰਜਣ ਲੱਗ ਪਿਆ ਵੀ ਜਿਹੜਾ ਵੀ ਉੱਠਦਾ ਸੀ ਉਹ ਕਹਿੰਦੇ ਸੀ ਬਸ ਜੀ ਹੁਣ 2-3 ਸਾਲਾਂ ਦੇ ਵਿੱਚ ਅਸੀਂ ਖਾੜਕੂਵਾਦ ਮੁਕੰਮਲ ਤੌਰ ਤੇ ਖਤਮ ਕਰ ਦੇਣਾ। ਜਿਹੜੀ ਸਟੇਟਮੈਂਟ ਅੱਜ ਨਕਸਲਵਾਦ ਬਾਰੇ ਆ ਰਹੀ ਆ ਅਮਿਤ ਸ਼ਾਹ ਦੀ, ਇਹੀ ਸਟੇਟਮੈਂਟ ਉਦੋਂ ਸੀ। ਉਸ ਮੌਕੇ ਸਾਰੇ ਭਾਰਤ ਦੇ ਲੋਕਾਂ ਨੂੰ ਇਹ ਕਹਿ ਕੇ ਸਾਡੇ ਖਿਲਾਫ ਖੜਾ ਕੀਤਾ ਗਿਆ ਕਿ ਇਹ ਤਾਂ ਜੀ ਪਾਕਿਸਤਾਨ ਦੇ ਇਸ਼ਾਰੇ ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ, ਤੇ ਉਹਨੂੰ ਨਜਿੱਠਣ ਲਈ ਅਸੀਂ ਇੱਥੇ ਹੁਣ ਫੌਜਾਂ ਛੱਡਣੀਆਂ। ਪਰ ਸੱਚਾਈ ਉਹਦੇ ਪਿੱਛੇ ਸਿਰਫ ਇਹ ਸੀ ਕਿ ਪੰਜਾਬ ਨੂੰ ਇਹੋ ਜਿਹੀ ਅਕਲ ਦੇਣੀ ਆ ਕਿ ਮੁੜ ਕੇ ਇਹ ਆਪਦੇ ਕਿਸੇ ਹੱਕ ਲਈ, ਕਿਸੇ ਮੰਗ ਲਈ ਇਹ ਉੱਠਣ ਜੋਗੇ ਨਾ ਰਹਿਣ। ਅਜੇ ਤਾਂ ਸਾਡੇ ਉੱਤੇ ਜੋ ਬੀਤੀ ਆ ਉਹਦਾ 5% ਵੀ ਦੁਨੀਆ ਸਾਹਮਣੇ ਨਹੀਂ ਆਇਆ। ਇਸ ਗੱਲ ਦੀ ਅੱਜ ਚਰਚਾ ਇਸ ਕਰਕੇ ਕਰਨੀ ਜ਼ਰੂਰੀ ਹੈ ਕਿ ਸਾਡੇ ਨਾਲ ਜੋ ਬੀਤੀ ਉਸ ਮੌਕੇ ਬਾਕੀ ਭਾਰਤ ਦੇ ਸਾਰੇ ਲੋਕਾਂ ਨੇ ਦੜ ਵੱਟ ਕੇ ਸਾਡੇ ਉੱਤੇ ਹੁੰਦੇ ਜ਼ੁਲਮਾਂ ਦੀ ਹਮਾਇਤ ਕੀਤੀ ਸੀ। ਅੱਜ ਜਿਹੜੇ ਖਿੱਤਿਆਂ ਦੇ ਵਿੱਚ, ਅੱਜ ਜਿਹੜੇ ਸੂਬਿਆਂ ਦੇ ਵਿੱਚ ਛੱਤੀਸਗੜ੍ਹ, ਉੜੀਸਾ, ਤੇਲੰਗਾਨਾ, ਮਹਾਰਾਸ਼ਟਰ, ਝਾਰਖੰਡ, ਬਿਹਾਰ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਇਹਨਾਂ ਸਾਰੇ ਖਿੱਤਿਆਂ ਵਿੱਚ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਉਹੀ ਸਾਰਾ ਕੁਝ ਵਾਪਰਨ ਦੇ ਪੂਰੇ ਆਸਾਰ ਨੇ ਜਿਹੜਾ ਕੁਝ ਸਾਡੇ ਨਾਲ ਵਾਪਰਿਆ ਸੀ। ਅੱਜ ਦੀ ਤਰੀਕ ਵਿੱਚ ਸਾਰੇ ਸੂਝਵਾਨ ਲੋਕ ਆ ਜਿਹੜੇ, ਉਹਨਾਂ ਨੂੰ ਪਤਾ ਕਿ ਪਹਿਲਾਂ ਖਾਲਿਸਤਾਨ ਅਤੇ ਖਾੜਕੂ ਲਹਿਰ ਦਾ ਬਹਾਨਾ ਲਾ ਕੇ ਪੰਜਾਬ ਦਾ ਘਾਣ ਕੀਤਾ ਸੀ ਤਾਂ ਕਿ ਕੇਂਦਰ ਹਿੰਦੂ ਤਵੀ ਇੰਨੀ ਜ਼ਿਆਦਾ ਮਜ਼ਬੂਤੀ ਵਿੱਚ ਆ ਜਾਣ ਕਿ ਪੰਜਾਬ ਤੋਂ ਕਦੇ ਉਹਨਾਂ ਨੂੰ ਵਿਰੋਧ ਨਾ ਝੱਲਣਾ ਪਵੇ, ਪੰਜਾਬ ਮਾਤਾ ਦਾ ਮਾਰ ਬਣ ਜਾਵੇ। ਜਿਹੜੇ ਲੋਕ ਉਦੋਂ ਸਮਝਦੇ ਸੀ ਕਿ ਪੰਜਾਬ ਨਾਲ ਤੇ ਸਿੱਖਾਂ ਨਾਲ ਸਹੀ ਹੋ ਰਹੀ ਆ, ਅੱਜ ਉਹ ਅੱਖਾਂ 'ਚ ਘਸੁੰਨ ਦੇ ਕੇ ਰੋਣ ਵਾਲੀ ਗੱਲ ਬਣੀ ਪਈ ਆ ਕਿ ਉਹਨਾਂ ਦੇ ਉੱਤੇ ਵੀ ਉਹੀ ਸਾਰਾ ਵਰਤਾਰਾ ਹੁਣ ਵਾਪਰਨ ਜਾ ਰਿਹਾ ਜੋ ਅਸੀਂ ਝੱਲਿਆ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਉਹਨਾਂ ਨੇ ਇੱਕ ਐਲਾਨ ਕੀਤਾ ਹੈਗਾ ਵੀ ਨਕਸਲਵਾਦ ਨੂੰ 2026 ਤੱਕ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇਗਾ। ਇਹ ਜਿਹੜਾ ਐਲਾਨ ਉਹਨਾਂ ਨੇ ਕੀਤਾ, ਇਹ ਨਕਸਲਵਾਦ ਦੇ ਪ੍ਰਭਾਵਿਤ ਜਿਹੜੇ ਸੂਬੇ ਨੇ ਛੱਤੀਸਗੜ੍ਹ, ਉੜੀਸਾ, ਤੇਲੰਗਾਨਾ, ਮਹਾਰਾਸ਼ਟਰ, ਝਾਰਖੰਡ, ਬਿਹਾਰ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਇਹਨਾਂ ਸਾਰੇ ਜਿਹੜੇ ਸੂਬਿਆਂ ਦੇ ਨੁਮਾਇੰਦੇ, ਮੁੱਖ ਮੰਤਰੀ ਤੇ ਹੋਰ ਸਾਰਾ ਲਾਣਾ ਬਾਣਾ ਇਕੱਠਾ ਕਰਕੇ ਉੱਥੇ ਕੋਈ ਰਣਨੀਤੀ ਬਣਾਉਣ ਤੋਂ ਬਾਅਦ ਐਲਾਨ ਜਿਹੜਾ ਹੈ ਉਹ ਕੀਤਾ ਗਿਆ ਕਿ ਜੀ ਇਹਨਾਂ ਇਲਾਕਿਆਂ ਦੇ ਵਿੱਚ ਨਕਸਲਾਈਟ ਲਹਿਰ, ਨਕਸਲਵਾਦ ਜ਼ੋਰਾਂ ਤੇ ਆ ਤੇ ਇਹਦੇ ਬਾਰੇ ਆਪਾਂ ਹੁਣ ਕੋਈ ਸੋਚ ਵਿਉਂਤ ਬਣਾ ਲਈ ਆ ਤੇ ਆਪਾਂ 2026 ਤੱਕ ਪੂਰੀ ਤਰ੍ਹਾਂ ਨਕਸਲਾਈਟ ਲਹਿਰ ਭਾਰਤ ਵਿੱਚੋਂ, ਇਹਨਾਂ ਸੂਬਿਆਂ ਚੋਂ ਖਤਮ ਕਰਨੀ। ਇਹੋ ਜਿਹਾ ਐਲਾਨ 1990-91 ਦੇ ਦੌਰ ਵਿੱਚ ਸਿੱਖ ਕੌਮ ਦੇ ਸੰਘਰਸ਼ ਦੇ ਬਾਰੇ ਵੀ ਪੜ੍ਹਨ ਸੁਣਨ ਨੂੰ ਮਿਲਦੇ ਹੁੰਦੇ ਸੀ। ਉਦੋਂ ਵੀ ਬਹੁਤ ਸਾਰੇ ਆਗੂ ਜਾਂ ਮੰਤਰੀ ਇਸ ਤਰੀਕੇ ਦੀ ਗੱਲ ਕਰਦੇ ਸੀ। KPS ਗਿੱਲ ਵੀ ਇਸ ਤਰੀਕੇ ਦੇ ਐਲਾਨ, ਇਸ ਤਰੀਕੇ ਦੇ ਬਿਆਨ ਅਕਸਰ ਦਿੰਦਾ ਹੁੰਦਾ ਸੀ। ਤੇ ਜਦੋਂ ਇਹ ਸਾਰੇ ਐਲਾਨ ਤੇ ਬਿਆਨ ਉਹਨਾਂ ਸਮਿਆਂ ਦੇ ਵਿੱਚ ਸਾਡੇ ਖਿਲਾਫ ਦਿੱਤੇ ਜਾ ਰਹੇ ਸੀ, ਉਸ ਮੌਕੇ ਆ ਜਿਹੜੇ ਸੂਬੇ ਜਿੱਥੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮਨੁੱਖੀ ਹੱਕਾਂ ਦਾ ਘਾਣ ਹੋਣਾ ਹੈ,
ਇਹਨਾਂ ਸਾਰੇ ਸੂਬਿਆਂ ਦੇ ਵਿੱਚੋਂ ਸਾਡੇ ਹੱਕ ਵਿੱਚ ਕੋਈ ਨਹੀਂ ਸੀ ਬੋਲਿਆ। ਸਾਰਿਆਂ ਨੂੰ ਪਤਾ ਸੀ ਕਿ ਭਾਰਤ ਸਰਕਾਰ ਨੇ ਹੁਣ ਪੰਜਾਬ ਦੇ ਵਿੱਚ ਕਰਨਾ ਕੀ ਆ। ਉਹਦੇ ਲਈ ਉਹਨਾਂ ਨੂੰ 1990-91 ਦੇ ਵਿੱਚ ਇਹ ਉਹਨਾਂ ਨੇ ਸੋਚ ਲਿਆ ਸੀ ਕਿ ਹੁਣ ਸਾਲ ਖੰਡ ਦੇ ਵਿੱਚ ਵੋਟਾਂ ਪਵਾਉਣੀਆਂ ਨੇ, ਇੱਕ ਆਪਾਂ ਚੁਣੀ ਹੋਈ ਸਰਕਾਰ ਬਣਾਉਣੀ ਹੈ। ਉਹ ਸਰਕਾਰ ਬਿਠਾ ਕੇ ਇੱਕ ਪੱਗ ਵਾਲਾ ਮੁੱਖ ਮੰਤਰੀ ਬਿਠਾ ਕੇ ਫਿਰ ਆਪਾਂ ਢੇਰੀਆਂ ਲਾਉਣੀਆਂ ਨੇ, ਪੰਜਾਬ ਦੇ ਹਰ ਘਰ ਦੇ ਵਿੱਚ ਸੱਥਰ ਵਿਛਾਉਣੇ ਆ ਤੇ ਹਰ ਗਲੀ ਮੋੜ ਦੇ ਉੱਤੇ ਲੋਥਾਂ ਦੇ ਢੇਰ ਜਿਹੜੇ ਆ ਉਹ ਲਾਉਣੇ ਆ। ਇਹੋ ਜਿਹਾ ਹਾਲ ਕਰਨਾ ਵੀ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪੰਜਾਬ ਦੇ ਹੱਕਾਂ ਲਈ ਬੋਲਣ ਜੋਗਾ ਨਾ ਰਵੇ, ਡਰ ਦਹਿਸ਼ਤ ਦਾ ਮਾਹੌਲ ਬਣੇ। ਇੱਕ ਵਾਰ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਲੋਕਾਂ ਉੱਤੇ ਜ਼ੁਲਮ ਕਰਨਾ, ਅਤਿਆਚਾਰ ਕਰਨਾ ਹੈ ਕਿ ਇੱਥੇ ਆਉਣ ਵਾਲੇ ਸਮੇਂ 'ਚ ਕੋਈ ਸਿਰ ਚੱਕਣ ਜੋਗਾ ਨਾ ਰਵੇ। ਇਹ ਸੀ ਅਸਲ ਵਿਉਂਤਬੰਦੀ। ਤੇ ਇਸ ਨਿਸ਼ਾਨੇ ਦੀ ਪੂਰਤੀ ਲਈ ਜਿਹੜਾ ਬੁਰਕਾ ਪਾਇਆ ਗਿਆ ਉਹ ਇਹ ਪਾਇਆ ਗਿਆ ਕਿ ਜੀ ਖਾੜਕੂਵਾਦ ਨੂੰ ਦਬਾਉਣ ਲਈ, ਖਾਲਿਸਤਾਨ ਦੇ ਸੰਘਰਸ਼ ਨੂੰ ਕੰਟਰੋਲ ਵਿੱਚ ਕਰਨ ਲਈ ਅਸੀਂ ਪਾਕਿਸਤਾਨ ਦੇ ਇਸ਼ਾਰੇ ਉੱਤੇ, ISI ਦੇ ਇਸ਼ਾਰੇ ਉੱਤੇ ਚੱਲ ਰਹੀ ਇਸ ਲਹਿਰ ਨੂੰ ਖਤਮ ਕਰਨ ਲਈ ਇਹ ਜੀ ਅਸੀਂ ਪੰਜਾਬ ਦੇ ਵਿੱਚ ਸੁਰੱਖਿਆ ਦਸਤੇ ਭੇਜ ਰਹੇ ਹਾਂ, ਫੌਜ ਲਾ ਰਹੇ ਹਾਂ। ਇਹ 1990 ਦੇ ਸਾਲ ਦੀਆਂ ਸਾਰੀਆਂ ਅਖਬਾਰਾਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਅੱਜ ਵੀ ਪੜ੍ਹੀਆਂ ਸੁਣੀਆਂ ਜਾ ਸਕਦੀਆਂ। ਅਸਲ ਵਿੱਚ ਇਹ ਸੀ ਕਿ 1978 ਤੋਂ 84 ਤੱਕ ਦਾ ਜਿਹੜਾ ਦੌਰ ਚੱਲਿਆ ਉਹ ਬਿਲਕੁਲ ਪੀਸਫੁਲ ਤੇ ਡੈਮੋਕ੍ਰੈਟਿਕ ਤਰੀਕੇ ਨਾਲ ਭਾਰਤੀ ਹਾਕਮਾਂ ਦੇ ਸਾਹਮਣੇ ਪੰਜਾਬ ਨੇ, ਪੰਥ ਨੇ ਆਪਦੇ ਹੱਕਾਂ ਦੀ ਠੋਕ ਵਜਾ ਕੇ ਐਡਵੋਕੇਸੀ ਕੀਤੀ। ਇੱਥੋਂ ਤੱਕ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਸੀ, ਕਾਂਗਰਸ ਸੱਤਾ 'ਚ ਸੀ, ਜਿਹੜੀਆਂ BJP ਵਰਗੀਆਂ ਜਦੋਂ ਆਇਆ ਹੈਗਾ ਸੁਬਰਾਮਨੀਅਮ ਸਵਾਮੀ ਜਾਂ ਕਸ਼ਮੀਰ ਦਾ ਫਾਰੂਕ ਅਬਦੁੱਲਾ ਆਇਆ, ਹੋਰ ਬੜੇ ਆਗੂ ਉਹਨਾਂ ਦਿਨਾਂ ਦੇ ਵਿੱਚ ਧਰਮ ਯੁੱਧ ਮੋਰਚੇ ਦੀ ਲੀਡਰਸ਼ਿਪ ਨਾਲ ਮੇਲ ਮੁਲਾਕਾਤ ਕਰਨ ਆਇਆ ਕਰਦੇ ਸੀ ਤੇ ਸਾਡੇ ਆਗੂ ਉਹਨਾਂ ਨੂੰ ਆਪਦਾ ਪੱਖ ਦੱਸਦੇ ਸੀ ਕਿ ਸਾਡੀ ਜਿਹੜੀ ਲੜਾਈ ਆ ਉਹਦੇ ਕੀ ਨੁਕਤੇ ਆ, ਸਾਡੇ ਹੱਕ ਨਹੀਂ ਸਰਕਾਰ ਦਿੰਦੀ। ਅਕਾਲੀ ਦਲ ਦੇ ਤੇ ਸੰਤ ਭਿੰਡਰਾਂ ਵਾਲਿਆਂ ਦੇ ਵਿਚਾਰਾਂ ਦੇ ਵਿੱਚ ਜੇ ਕੋਈ ਫਰਕ ਸੀ ਤਾਂ ਇੰਨਾ ਕੁ ਸੀ ਵੀ ਅਕਾਲੀ ਦਲ ਕਹਿੰਦਾ ਸੀ ਸਾਡੀਆਂ ਮੰਗਾਂ ਨੇ ਤੇ ਸੰਤ ਭਿੰਡਰਾਂ ਵਾਲੇ ਕਹਿੰਦੇ ਸੀ ਇਹ ਸਾਡੇ ਹੱਕ ਨੇ। ਸੋ ਆਪਦੇ ਹੱਕਾਂ ਲਈ ਜਾਂ ਅਕਾਲੀ ਦਲ ਦੇ ਸ਼ਬਦਾਂ 'ਚ ਕਹੀਏ ਆਪਦੀਆਂ ਮੰਗਾਂ ਲਈ ਜਿਹੜਾ ਇੱਕ ਬਿਲਕੁਲ ਇਹੋ ਜਿਹਾ ਸੰਘਰਸ਼ ਜਿਹਦੇ ਸਾਹਮਣੇ ਭਾਰਤੀ ਸਟੇਟ ਕਾਂਗਰਸ ਪਾਰਟੀ ਬਿਲਕੁਲ ਬੇਬਸ ਤੇ ਲਾਚਾਰ ਦਿਖ ਰਹੀ ਸੀ। ਉਹ ਕੋਈ ਵੀ ਹਰਬਾ ਵਰਤ ਕੇ ਉਹ ਚਾਹੁੰਦੇ ਸੀ ਵੀ ਪੰਜਾਬ ਦੇ ਵਿੱਚ ਅਸੀਂ ਇਹਨਾਂ ਨੂੰ ਕੁੱਟ ਕਟਾਪੇ ਦਾ, ਇਹਨਾਂ ਨੂੰ ਇਹੋ ਜਿਹਾ ਮਾਹੌਲ ਸਿਰਜੀਏ ਕਿ ਸਾਰੇ ਭਾਰਤ ਦੇ ਲੋਕ ਕਹਿਣ ਵੀ ਇਹਨਾਂ ਨਾਲ ਘੱਟ ਹੋਈ ਆ, ਹੋਰ ਜ਼ਿਆਦਾ ਕਰੋ। ਇਹੋ ਜਿਹਾ ਮਾਹੌਲ ਸਿਰਜਣ ਦੇ ਲਈ ਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ 1947 ਮੌਕੇ ਸਿੱਖ ਖੁੰਝ ਗਏ, ਪਰ ਜਿਹੜੇ ਵਾਅਦੇ ਆਪਾਂ ਇਹਨਾਂ ਨਾਲ ਕੀਤੇ ਸੀ ਕਿ ਆਜ਼ਾਦ ਭਾਰਤ ਵਿੱਚ ਅਸੀਂ ਕੋਈ ਇਹੋ ਜਿਹਾ ਕਾਨੂੰਨ ਹੀ ਨਹੀਂ ਬਣਾਉਣਾ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਹੀਂ ਹੋਊਗਾ, ਅਸੀਂ ਉੱਤਰੀ ਭਾਰਤ ਵਿੱਚ ਇੱਕ ਖਿੱਤਾ ਹੀ ਇਹੋ ਜਿਹਾ ਘੜ ਦੇਣਾ ਜਿੱਥੇ ਸਿੱਖ ਵੀ ਆਜ਼ਾਦੀ ਦਾ ਨਿੱਘ ਮੰਨਣਗੇ, ਤਾਂ ਸਿੱਖ ਲੀਡਰਸ਼ਿਪ ਨੇ 1947 ਤੋਂ ਬਾਅਦ ਇਹ ਗੱਲ ਆਖੀ ਕਿ ਜੀ ਦਿਆਓ ਹੁਣ ਉਹ ਵੱਖਰਾ ਸਾਡਾ ਖਿੱਤਾ ਜਿੱਥੇ ਸਿੱਖ ਆਪਦੀ ਬੋਲੀ ਨੂੰ, ਆਪਦੇ ਧਰਮ ਨੂੰ, ਆਪਦੇ ਸੱਭਿਆਚਾਰ ਨੂੰ ਬੁਲੰਦ ਕਰ ਸਕਣ, ਜਿੱਥੇ ਸਿੱਖ ਹੱਕਾਂ ਦੀ ਰਾਖੀ ਹੋ ਸਕੇ। ਉਦੋਂ ਗਾਂਧੀ ਤਾਂ ਚਲਾਣੇ ਕਰ ਚੁੱਕਿਆ ਸੀ, ਗੌਡਸੇ ਨੇ ਗੱਡੀ ਚਾੜਤਾ ਤੇ ਆ ਜਿਹੜੇ ਨਹਿਰੂ ਐਂਡ ਕੰਪਨੀ ਆ ਇਹ ਸਾਰਿਆਂ ਨੇ ਬਿਲਕੁਲ ਮੁੱਕਰ ਕੇ ਕਹਿੰਦੇ ਜੀ ਹੁਣ ਵਕਤ ਬਦਲ ਗਿਆ। ਜਦੋਂ ਇਹ ਗੱਲ ਸਿੱਖ ਲੀਡਰਸ਼ਿਪ ਨੇ ਸੁਣੀ ਤਾਂ ਉਸ ਮੌਕੇ ਅਸੀਂ ਤਾਂ ਇਹ ਚਾਹੁੰਦੇ ਆ, ਇਹ ਕਹਿੰਦੇ ਆ ਕਿ ਉਸੇ ਟਾਈਮ
सिख लीडरशिप नूं चाहीदा सी कि ठोक वजा के कह दिंदे कि ਜਿਹੜੇ वादे करके सानू इन्हां ने रलाया सी ਇਹ मुकर गए। इन्हां दा काम ही यही आ हिंदू तवियां दा, ਇਹ थुक के चट्टण वाली अकिरत घण जात आ। ਅਸੀਂ ਤਾਂ ਇਹ ਸੋਚਦੇ ਸੀ ਬਈ पिछले इतिहास विच इन्हां लोकां उत्ते गुरु साहिबान ने खालसा पंथ ने बड़े बड़े एहसान कीते आ ते ਅਸੀਂ सोचते सी जदों इन्हां दे हत्थ विच सत्ता आऊगी ਇਹ ਕਹਿਣਗੇ कि सिखो हुण तुहानूं फिकर करन दी लोड़ नहीं, सानू चेते आ नौवें पातशाह दा इतिहास, सानू चेते आ गजनी दे बाजारां दे विच साडीआं इज्जतां रुलदियां सी, तुसीं किवें साडे लई कुर्बानीआं कीतीआं। हुण साडी बारी आ, हुण तुसीं पासे हो के बैठो, असीं तुहाडे लई तुहाडे धर्म तुहाडी बोली तुहाडे सभ्याचार असीं तां दीवाने आ इहदे, इहदी करके साडी होंद हस्ती बची आ, साडे तिलक जनेऊ कित्थे रहणे सी। इस सिख धर्म करके सिख धर्म दे इतिहास अते फलसफे करके साडी इस धरती ते होंद हस्ती बची आ। तुसीं हिंदुआं नूं हुण एवें ना समझिओ हुण असीं तुहाडे कीते होए एहसानां दा बदला तां नहीं चुका सकदे, पर कुछ इहो जिहा करांगे कि दुनिया दे इतिहास विच लिखिआ जाऊगा कि जे हिंदुआं उत्ते सिख गुरु साहिबान ने खालसा पंथ ने एहसान कीता सी तां हिंदुआं ने फिर कसर नहीं छड्डी, निभा के दिखाती। होना तो यह चाहिदा सी, पर काम उलट पासे नूं चल पिया। सारे लीडर कहंदे भी हुण भारत विच हिंदुआं दीआं वोटां वध ने ते राज भाग तां सदा हिंदुआं कोल ही रहना। हुण सिखां दा एक वारी चंगी तरह मलीदा बना दो। ये 1947 मौके तां खुंझ गए ना, ये पाकिस्तान नाल गए ना ये आजाद आपदा मुल्क लै सके, ये आ गए अपनी जाड़ हेठ। हुण इन्हां नूं इहो जिहा रगड़ा फेरो बई ये भुल जाण कि किहड़े एहसान कीते आ ते की असीं इतिहास विच सी। इन्हां दे इहो जिहा जूत फेरो भी सिख आपदा धर्म बचाउण लई ये कहंदे फिरन कि असीं जी हिंदू होना मन लैंदे, असीं कहने आ जी असीं हिंदू आ, पर सानूं छड्ड दिओ, सानूं हुण इदों वध जलील ना। इस तरीके दे एजेंडे तहत 1950 तो लगातार पंथ अते पंजाब नूं टारगेट किया होया। सरकार जिहड़ी मर्जी बदल लो, कदे आपां कांग्रेस लिआंदी, कदे आपां केंद्र दे विच भाजपा लिआंदी, कदे कोई होर मुख मंत्री प्रधान मंत्री लीडर शीडर बदली चलो। हुण तक जिहड़े सिख नूं इन्नी अकल अज तक भी नहीं आई कि मुल्क दे सरकारां बदलण दे नाल प्रधान मंत्री या मुख मंत्री बदलण नाल कोई फर्क नहीं पैना। इस मुल्क का निजाम पक्के तौर ते मिथी बैठा कि पंजाब की धरती जिथे पंथ वसदा ओदा पूरी तरह सत्यानाश करना है। चाहे पंजाब की धरती बंजर बनाउणी पै जे, पंजाब की जवानी नूं कंजर बनाउणा पै जे, पंजाब दे लोकां दा पूरी तरह कंघा करना पै जे, पर पंजाब नाल किसी किस्म की रवायत नहीं करनी। इस नीति तहत जदों लगातार हमले हुंदे रहे, धक्केशाहियां जुल्म हुंदे रहे, हुण जे तां कोई हुंदी होर कौम हुण नूं वाही बीजी ना थिआउंदी, पर ये गुरु साहिबान दा चमत्कार समझो कि अज भी आपां जिहड़ा अड़े खड़े आ, लड़दे आ, अज भी आपदे हक्कां दी गल करदे आ। सो बीते दौर विच भी साडे आगूआं ने जे ये नहीं कहा चलो उन्हां दी मौज, कहना तां उन्हां नूं यही चाहीदा सी भी ये मुकर गए ते असीं हुण आपदे आप नूं स्टेटलैस लोक मनदे आ भी साडी कोई स्टेट नहीं है। असीं यूएनओ नूं इंटरनेशनल भाईचारे नूं बेनती करदे आ भी साडा कुछ बनाया जावे, जिवें उन्हां दिनां दे विच इजराइल यहूदियां लई बनाया गया सी भी साडा भी सिखां दा भी कुछ बनाओ। और ये गल गांधी वर्गे लीडरां ने पहले ही समझ ली सी, उन्हां ने मास्टर तारा सिंह वर्गियां नूं भलेसे च लै लिया सी। बाद विच मास्टर तारा सिंह जी ये गल मनदे भी रहे आ कि मैनूं नहीं सी पता कि इजराइल दा मसला किवें हल होया। खैर 1947 तो बाद साडी कौम दी लीडरशिप नूं चाहिदा तां इह सी कि ओह भारती स्टेट नालों सदा सदा लई आपदे रिश्ते तोड़ के संघर्ष दे राह तुरदी।
ਤੇ ਅੱਜ ਆਪਣੇ ਸੰਘਰਸ਼ ਨੂੰ 1950 ਤੋਂ ਹੁਣ ਤੱਕ 70-80 ਸਾਲ ਹੋ ਚੁੱਕੇ ਹੋਣੇ ਸੀ, ਪਰ ਕੰਮ ਹੋ ਗਿਆ ਉਲਟ। ਸਾਡੇ ਬੰਦਿਆਂ ਨੇ ਭਾਰਤੀ ਸਟੇਟ ਦੇ ਅੰਦਰ ਰਹਿੰਦਿਆਂ ਹੋਇਆਂ ਹੀ ਪੰਜਾਬੀ ਸੂਬੇ ਦਾ ਮੋਰਚਾ, ਫਲਾਨੀ ਗੱਲ ਲਈ ਮੋਰਚਾ, ਧਮਕਾਨੀ ਗੱਲ ਲਈ ਮੋਰਚਾ, ਏਦਾਂ ਮੋਰਚਿਆਂ ਦਾ ਰਾਹ ਫੜ ਲਿਆ। ਤੇ ਸਟੇਟ ਕਹਿੰਦੀ ਵੀ ਠੀਕ ਆ, ਦੁੱਧ ਦੇਣਾ ਤਾਂ ਹੈਗਾ ਪਰ ਮੀਂਗਣਾ ਪਾ ਕੇ ਦੇਣਾ। ਸੋ ਪੂਰਾ ਹੰਭਾ ਕੇ, ਪੂਰਾ ਜ਼ੋਰ ਲਵਾ ਕੇ, ਕੋਈ ਨਗੂਣੀ ਜੀ ਮੰਗ ਮੰਨ ਲਿਆ ਕਰਨੀ, ਫੇਰ ਸਿੱਖਾਂ ਨੂੰ ਬਿਰਤਾ ਪੈ ਜਾ ਕਰਨੀ, ਫੇਰ ਅਗਲਾ ਸੰਘਰਸ਼। ਸੋ ਇਹ ਸਾਰੇ ਰਾਮ ਰੋਲੇ ਵਿੱਚ 1982-83 ਤੱਕ ਆਉਂਦਿਆਂ ਸਿੱਖਾਂ ਨੇ ਆਪਣੇ ਸਾਰੇ ਹੱਕਾਂ ਲਈ, ਸਾਰੀਆਂ ਮੰਗਾਂ ਲਈ ਜਿਹੜਾ ਧਰਮ ਯੁੱਧ ਮੋਰਚਾ ਲਾਇਆ, ਉਦੋਂ ਪਹਿਲੀ ਵਾਰ ਸੰਘਰਸ਼ ਦੇ ਵਿੱਚ ਇੱਕ ਗੈਰ ਅਕਾਲੀ, ਇੱਕ ਇਹੋ ਜਿਹੀ ਪੰਥ ਪ੍ਰਸਤ, ਕੌਮ ਪ੍ਰਸਤ, ਵਿਜ਼ਨਰੀ, ਇਹੋ ਜਿਹੀ ਦ੍ਰਿੜ ਸ਼ਖਸੀਅਤ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹ ਵੀ ਇਸ ਮੈਦਾਨ ਵਿੱਚ ਆ ਗਏ, ਜਿਨ੍ਹਾਂ ਨੇ ਕਿਹਾ ਵੀ ਹੁਣ ਜਾਂ ਟਾਂਡਿਆਂ ਵਾਲੀ ਰਹੂ ਜਾਂ ਭਾਂਡਿਆਂ ਵਾਲੀ। ਸਪਸ਼ਟ ਗੱਲ ਹੈ, ਅੱਗੇ ਵਾਲਾ ਕੰਮ ਨਹੀਂ ਹੋਣਾ, ਹੁਣ ਗੱਲ ਹੰਨੇ ਜਾਂ ਬੰਨੇ। ਸੋ ਇਸ ਵਾਰ ਨਾ ਤਾਂ ਕਾਂਗਰਸੀ ਲੀਡਰਾਂ ਦਾ ਅੱਗੇ ਵਾਲਾ ਤੀਰ ਤੁੱਕਾ ਚੱਲਦਾ ਸੀ ਕਿ ਕੁਝ ਮੰਗਾਂ ਜੀਆਂ ਮੰਨ ਲਓ ਤੇ ਗੋਲ ਕੰਢ ਜੀ ਦੇ ਕੇ ਤੋੜ ਦੋ ਗੱਲ, ਨਾ ਅਕਾਲੀ ਲੀਡਰਸ਼ਿਪ ਦਾ ਕਹਾਣੀ ਲੋਟ ਆਉਂਦੀ ਸੀ। ਇਸ ਮਾਹੌਲ ਦੇ ਵਿੱਚ ਕਸੂਤੇ ਫਸਿਆ ਹੋਇਆਂ ਨੇ ਭਾਰਤੀ ਸਟੇਟ ਨੇ ਇਹ ਨਹੀਂ ਸੋਚਿਆ ਕਿ ਇੱਕ ਇਹੋ ਜਿਹੀ ਕੌਮ ਆ ਜਿਹਦਾ ਇੱਕ ਇਤਿਹਾਸ ਆ, ਜਿਹੜੇ ਲੜਨ ਮਰਨ ਦੇ ਆਦੀ ਨੇ, ਇਹਨਾਂ ਨੂੰ ਅਸੀਂ ਡਰਾ ਧਮਕਾ ਕੇ ਖਾਮੋਸ਼ ਨਹੀਂ ਕਰ ਸਕਦੇ। ਉਹਨਾਂ ਨੇ ਆਖਿਆ ਵੀ ਛੱਡੋ ਇਸ ਗੱਲ ਨੂੰ, ਇੱਕ ਵਾਰ ਜੇ ਆਪਾਂ ਇਹਨਾਂ ਦੇ ਉੱਤੇ ਇੱਕ ਕਹਿਰ ਭਰਿਆ ਹਮਲਾ ਕਰੀਏ, ਢਾਹ ਸੁੱਟੀਏ ਇਹਨਾਂ ਦਾ ਅਕਾਲ ਤਖਤ, ਤੇ ਸਾਰੀ ਕੌਮ ਦਾ 15 ਤੋਂ 35 ਸਾਲ ਦਾ ਫੜ ਕੇ ਨੌਜਵਾਨ ਜਾਂ ਤਾਂ ਉਹਨਾਂ ਦੇ ਮਾਰੋ ਗੋਲੀਆਂ ਜਾਂ ਝੂਠੇ ਮੁਕੱਦਮੇ ਪਾ ਕੇ ਕਰੋ ਅੰਦਰ ਬੰਦ, ਮੁੜ ਕੇ ਇਹ ਰਾਹ ਸਦਾ ਲਈ ਇਤਿਹਾਸ ਵਿੱਚ ਹਿੱਲ ਗਈ ਤੇ ਨਾਲ ਸਾਰੇ ਭਾਰਤ ਦੀਆਂ ਵੋਟਾਂ ਪੱਕੀਆਂ। ਸੋ 1984 ਵਿੱਚ ਕਾਂਗਰਸ ਪਾਰਟੀ ਨੇ ਇਹ ਜਿਹੜਾ ਜ਼ੁਲਮ ਕੀਤਾ, ਉਹਦੇ ਪਿੱਛੇ ਉਹਨਾਂ ਦੀ ਬੜੀ ਗਰਕੀ ਹੋਈ ਸੋਚ ਸੀ। 1984 ਦੀ ਇਲੈਕਸ਼ਨ ਤਾਂ ਜਿੱਤ ਲਈ, ਪਰ ਨਾਲ ਦੀ ਨਾਲ ਉਹਨਾਂ ਨੇ ਸਿੱਖ ਕੌਮ ਸਦਾ ਲਈ ਗਵਾ ਲਈ। ਨਾਲ ਦੀ ਨਾਲ ਉਹਨਾਂ ਨੇ ਇੰਦਰਾ ਗਾਂਧੀ ਸਮੇਤ ਫਿਰ ਉਹ ਇੱਕ ਕਾਂਡ ਤੁਰ ਪਿਆ ਵੀ ਕਦੇ ਵੈਦਿਆ ਹੈ ਨਹੀਂ, ਕਦੇ ਫਲਾਨਾ ਹੈ ਨਹੀਂ, ਕਦੇ ਜੀ ਟਰਾਂਜਿਸਟਰ ਬੰਬ ਕਾਂਡ ਹੋ ਰਹੇ ਆ, ਕਦੇ ਕੁਛ ਹੋ ਰਿਹਾ। ਉਹ ਗੁਰਸਿੱਖ ਪਿਆਰੇ ਜਿਨ੍ਹਾਂ ਨੇ ਕਦੇ ਕੀੜੀ ਤੱਕ ਨਹੀਂ ਸੀ ਮਾਰੀ, ਉਹਨਾਂ ਨੂੰ ਬੰਬਾਂ, ਗੋਲੀਆਂ, ਪਾਕਿਸਤਾਨ, AK-47 ਦੇ ਰਾਹ ਕਿਹਨੇ ਤੋਰਿਆ? ਖਾਲਿਸਤਾਨ ਦੇ ਰਾਹ ਸਿੱਖਾਂ ਨੂੰ ਕਿਹਨੇ ਤੋਰਿਆ? ਉਹਨਾਂ ਬੰਦਿਆਂ ਨੇ ਜਿਨ੍ਹਾਂ ਨੇ ਬਹਿ ਕੇ ਇਹ ਡਿਸਾਈਡ ਕੀਤਾ, ਨਿਰਣਾ ਕੀਤਾ ਕਿ ਹੁਣ ਅਕਾਲ ਤਖਤ ਸਾਹਿਬ ਢਾਹ ਢੇਰੀ ਕਰੋ, ਦਰਬਾਰ ਸਾਹਿਬ ਦੇ ਵਿੱਚ ਆਈਆਂ ਸੰਗਤਾਂ ਨੂੰ ਮਾਰ ਸਿੱਟੋ। 15 ਤੋਂ 35 ਸਾਲ ਦੇ ਵਿਚਾਲੇ ਸਾਰਿਆਂ ਦਾ ਇੱਥੇ ਇਹ ਤਾਂ ਹੁਣ ਕੁਦਰਤੋਂ ਉਸ ਮੌਕੇ ਧਾਰਮੀ ਫੌਜੀਆਂ ਨੇ ਬਗਾਵਤ ਕਰਤੀ, ਇਹਨਾਂ ਨੂੰ ਪਿੱਛੇ ਹਟਣਾ ਪੈ ਗਿਆ, ਨਹੀਂ ਤਾਂ ਪੰਜਾਬ ਦਾ ਬੜਾ ਨੁਕਸਾਨ ਹੋਣਾ ਸੀ। ਇਹ ਸਾਰੀਆਂ ਗੱਲਾਂ ਬਾਤਾਂ ਆਪਣੇ ਇਤਿਹਾਸ ਦਾ ਹਿੱਸਾ ਨੇ। ਔਰ 1984 ਤੋਂ ਬਾਅਦ ਜਦੋਂ ਸਾਡੀ ਕੌਮ ਕੋਲੇ ਹੋਰ ਕੋਈ ਰਾਹ ਹੀ ਨਹੀਂ ਬਚਿਆ, ਉਸ ਮੌਕੇ ਜਦੋਂ ਖਾਲਸਾ ਪੰਥ ਸਾਂਝੇ ਰੂਪ ਦੇ ਵਿੱਚ ਖਾਲਿਸਤਾਨ ਦੇ ਰਾਹ ਤੁਰ ਪਿਆ, ਫਿਰ ਆਪਦੇ ਟਾਊਟਾਂ ਨੂੰ, ਕੈਟਾਂ ਨੂੰ, ਗਦਾਰਾਂ ਨੂੰ ਚੋਗਾ ਪਾ ਕੇ ਨਵੇਂ ਸਿਰਿਓਂ ਖੜਾ ਕੀਤਾ ਗਿਆ। ਉਹ ਪਲੇਟਫਾਰਮ ਹੌਲੀ ਹੌਲੀ ਉਭਾਰੇ ਗਏ ਜਿਹੜੇ ਭਾਰਤੀ ਮੁੱਖ ਧਾਰਾ ਨਾਲ ਇੱਕਮਿਕ ਹੋ ਕੇ ਚੱਲਣ। ਤੋਂ 1985 ਚ ਬਰਨਾਲਾ ਸਰਕਾਰ ਬਣੀ, ਫਿਰ 1999 ਦੇ ਵਿੱਚ ਦੁਬਾਰਾ ਵੋਟਾਂ ਪਵਾ ਕੇ ਸਿੱਖਾਂ ਨੂੰ ਭਰਮਾਇਆ ਗਿਆ ਤੇ ਸਾਡੀ ਕੌਮ ਨੇ ਉਸ ਟਾਈਮ ਗਹਿ ਗੱਡਵੀਂ ਵੋਟ ਪਾ ਕੇ ਆਪਦੇ ਹਿੱਤਾਂ ਅਨੁਸਾਰ ਸਿੱਖ ਸੰਘਰਸ਼ ਦੇ ਪੱਖ ਤੋਂ ਇਹ ਦੱਸਣ ਲਈ ਕਿ ਪੰਜਾਬ ਦੀ ਧਰਤੀ ਉੱਤੇ ਉਹ ਗੱਲ ਹੀ ਚੱਲਣੀ ਆ ਜਿਹੜੀ ਖਾੜਕੂ ਲਹਿਰ ਵਾਲੇ ਚਾਹੁੰਦੇ। ਤੇ ਉਦੋਂ ਸਰਕਾਰ ਨੇ ਇੱਕ ਨਵਾਂ ਸੱਪ ਕੱਢ ਲਿਆ ਬਈ ਇਹੋ ਜਿਹੇ ਹੋਰ ਬੜੇ ਪਲੇਟਫਾਰਮ ਖੜੇ ਕਰ ਦੋ ਜਿਹੜੇ ਲੋਕਾਂ ਨੂੰ ਖਾੜਕੂ ਲਹਿਰ ਦੇ ਪੈਰਲਲ ਖਾਲਿਸਤਾਨੀ ਅੰਦੋਲਨ ਦੇ ਵਿੱਚ ਹੀ ਇਹੋ ਜਿਹੇ ਨਵੇਂ ਰਾਹ ਦਰਸਾਉਣ, ਦਿਖਾਉਣ ਕਿ ਲਹਿਰ ਕਮਜ਼ੋਰ ਹੋ ਜਾਵੇ, ਲਹਿਰ ਦੀ ਸਾਂਝੀ ਸ਼ਕਤੀ ਟੁੱਟ ਜਾਵੇ, ਖੇਰੂ ਖੇਰੂ ਹੋ ਜਾਵੇ। ਸੋ ਕਈ ਉਪਰਾਲੇ ਕੀਤੇ ਜਿਨ੍ਹਾਂ ਬਾਰੇ ਅੱਜ
ਸਾਡੀ ਕੌਮ ਦੇ ਵਿੱਚ ਕਈ ਜਿਹੜੇ ਭੋਲੇ ਪੰਛੀ ਆ ਅਜੇ ਵੀ ਸਮਝਦੇ ਆ ਵੀ ਆਹ ਗੱਲ ਤਾਂ ਐ ਹੋਈ ਸੀ, ਜਦੋਂ ਕਿ ਹੁਣ ਇੰਡੀਅਨ ਸਟੇਟ ਦੇ ਕਰਿੰਦਿਆਂ ਨੇ ਵੀ ਕਿਤਾਬਾਂ ਲਿਖ ਕੇ ਇੰਕਸ਼ਾਫ ਕਰ ਦਿੱਤਾ ਹੈ ਕਿ 1999 ਦੀ ਇਲੈਕਸ਼ਨ ਜਾਂ ਉਸ ਤੋਂ ਬਾਅਦ ਵਿੱਚ ਜੋਧਪੁਰ ਵਾਲੇ ਸਿੰਘਾਂ ਦੀਆਂ ਰਿਹਾਈਆਂ ਤੇ ਹੋਰ ਕਈ ਕਦਮ ਭਾਰਤੀ ਸਟੇਟ ਨੇ ਖਾੜਕੂ ਲਹਿਰ ਦੇ ਬੁਲੰਦ ਹੋ ਰਹੇ ਕੱਦ ਕਰਤਾਰ ਨੂੰ ਨੱਥ ਪਾਉਣ ਲਈ ਕੀਤੇ ਸੀ, ਚੱਕੇ ਸੀ, ਪਰ ਲਹਿਰ ਫਿਰ ਜ਼ੋਰ ਫੜਦੀ ਜਾ ਰਹੀ ਸੀ। ਇਸ ਦਰਮਿਆਨ ਜਿਹੜੇ ਚੁੱਕੇ ਹੋਏ ਕਦਮ ਸੀ ਉਹਨਾਂ ਦੇ ਹਿਸਾਬ ਨਾਲ ਜਾਂ ਜਿਹੜੇ ਅਗਾਂਹ ਕਦਮ ਚੱਕਣੇ ਸੀ ਉਹਨਾਂ ਦੇ ਹਿਸਾਬ ਨਾਲ 1990 ਦੇ ਵਿੱਚ ਲਗਾਤਾਰ ਇਹ ਤੁਣਤਣੀ, ਇਹ ਬਾਜਾ, ਇਹ ਫਿਰ ਰਿਕਾਰਡ ਗੂੰਜਣ ਲੱਗ ਪਿਆ ਵੀ ਜਿਹੜਾ ਵੀ ਉੱਠਦਾ ਸੀ ਉਹ ਕਹਿੰਦੇ ਸੀ ਬਸ ਜੀ ਹੁਣ 2-3 ਸਾਲਾਂ ਦੇ ਵਿੱਚ ਅਸੀਂ ਖਾੜਕੂਵਾਦ ਮੁਕੰਮਲ ਤੌਰ ਤੇ ਖਤਮ ਕਰ ਦੇਣਾ। ਜਿਹੜੀ ਸਟੇਟਮੈਂਟ ਅੱਜ ਨਕਸਲਵਾਦ ਬਾਰੇ ਆ ਰਹੀ ਆ ਅਮਿਤ ਸ਼ਾਹ ਦੀ, ਇਹੀ ਜੀ ਸਟੇਟਮੈਂਟ ਉਦੋਂ ਸੀ। ਸਾਫ਼ ਪਤਾ ਸੀ ਸਾਰੇ ਭਾਰਤ ਦੇ ਸੂਬਿਆਂ ਨੂੰ, ਲੋਕਾਂ ਨੂੰ ਕਿ ਸਿੱਖਾਂ ਦਾ ਘਾਣ ਹੋਣਾ, ਪਰ ਕਿਸੇ ਭਾਰਤੀ ਨੇ ਸਾਡੇ ਲਈ ਹਾਂ ਦਾ ਨਾਰਾ ਨਹੀਂ ਮਾਰਿਆ। ਕਿਸੇ ਨੇ ਨਹੀਂ ਕਿਹਾ ਕਿ ਜਿਹੜੇ ਪੰਜਾਬ ਦੇ ਵਿੱਚ ਤੁਸੀਂ ਅੱਜ ਇਹ ਗੱਲਾਂ ਕਰ ਰਹੇ ਹੋ ਇਹਨਾਂ ਦੀ ਗੱਲ ਸੁਣੋ, ਇਹਨਾਂ ਨਾਲ ਬਹਿ ਕੇ ਨਿਬੇੜੋ, ਇਹਨਾਂ ਦੇ ਮਸਲੇ ਜਿਹੜੇ ਨੇ ਉਹ ਹੱਲ ਕਰੋ। ਉਸ ਮੌਕੇ ਰਜਨੀਸ਼, ਜਿਹਨੂੰ ਓਸ਼ੋ ਕਹਿੰਦੇ, ਜਿਹੜਾ ਉਸ ਮੌਕੇ ਬੜਾ ਚਰਚਿਤ ਚਿਹਰਾ ਸੀ ਸਾਰੇ ਸੰਸਾਰ ਪੱਧਰ ਤੇ, ਉਹਨੇ ਵੀ ਆਖਿਆ ਬਈ ਜੇ ਸਿੱਖ ਖਾਲਿਸਤਾਨ ਮੰਗਦੇ ਆ ਤੇ ਖਾਲਿਸਤਾਨ ਦੇ ਦੇਣਾ ਚਾਹੀਦਾ। ਇਹਨਾਂ ਦਾ ਇਹੋ ਜਿਹਾ ਫਾਇਦਾ ਹੋਊ, ਜੇ ਇਹ ਭਾਰਤ ਨਾਲ ਨੇ ਤਾਂ ਫਾਇਦਾ ਹੈਗਾ ਹੀ ਆ, ਪਰ ਜੇ ਅੱਜ ਆਪਾਂ ਇਹੋ ਜਿਹਾ ਮਾਹੌਲ ਸਿਰ 'ਚ ਬੈਠੇ ਆ ਕਿ ਭਾਰਤ ਨਾਲ ਰਹਿਣ ਜੋਗੇ ਇਹ ਨਹੀਂ ਰਹੇ ਤੇ ਜੇ ਖਾਲਿਸਤਾਨ ਬਣਾ ਦਈਏ ਤਾਂ ਵੀ ਇਹਨਾਂ ਨੂੰ ਖੁਸ਼ੀ-ਖੁਸ਼ੀ ਅੱਡ ਕਰੋ ਤਾਂ ਕਿ ਆਪਣਾ ਢਾਲ ਬਣਨ, ਆਪਣੀ ਤਲਵਾਰ ਬਣਨ, ਆਪਣਾ ਹਿੰਦੁਸਤਾਨ ਦੇ ਨਾਲ ਇਹਨਾਂ ਦਾ ਮੋਹ ਬਣਿਆ ਰਹੇ। ਪਰ ਕੌਣ ਸੁਣਦਾ? ਸੋ ਉਸ ਮੌਕੇ ਸਾਰੇ ਭਾਰਤ ਦੇ ਲੋਕਾਂ ਨੂੰ ਇਹ ਕਹਿ ਕੇ ਸਾਡੇ ਖਿਲਾਫ ਖੜਾ ਕੀਤਾ ਗਿਆ ਕਿ ਇਹ ਤਾਂ ਜੀ ਪਾਕਿਸਤਾਨ ਦੇ ਇਸ਼ਾਰੇ ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ, ਤੇ ਉਹਨੂੰ ਨਜਿੱਠਣ ਲਈ ਅਸੀਂ ਇੱਥੇ ਹੁਣ ਫੌਜਾਂ ਛੱਡਦੀਆਂ ਨੇ। ਪਰ ਸੱਚਾਈ ਉਹਦੇ ਪਿੱਛੇ ਸਿਰਫ ਇਹ ਸੀ ਕਿ ਪੰਜਾਬ ਨੂੰ ਇਹੋ ਜਿਹੀ ਅਕਲ ਦੇਣੀ ਆ ਕਿ ਮੁੜ ਕੇ ਇਹ ਆਪਦੇ ਕਿਸੇ ਹੱਕ ਲਈ, ਕਿਸੇ ਮੰਗ ਲਈ ਇਹ ਉੱਠਣ ਜੋਗੇ ਨਾ ਰਹਿਣ। ਸੋ ਇਸ ਮਾਹੌਲ ਦੇ ਵਿੱਚ ਜਦੋਂ ਸਾਡੇ ਪੰਜਾਬ ਦੇ ਵਿੱਚ ਕਤਲੇਆਮ ਹੋਇਆ, ਜਦੋਂ ਇੱਕ ਤਰਫਾ ਵਾਢਾ ਹੋਇਆ ਸਾਡਾ, ਬਈ ਜੇ ਇੱਕ ਪੰਜਾਬ ਦੇ ਹਰ ਪਿੰਡ ਦਾ ਇੱਕ ਡਾਟਾ ਬਣਾ ਲਿਆ ਕਿ ਕਿਹੜੇ ਕਿਹੜੇ ਲੋਕ ਪੰਥ ਪ੍ਰਸਤ ਨੇ, ਜਿਹੜੇ ਜਿਹੜੇ ਲੋਕ ਸਿੱਖ ਸਿਧਾਂਤ ਦੇ, ਸੰਤ ਭਿੰਡਰਾਂ ਵਾਲਿਆਂ ਦੀ ਸੋਚ ਦੇ ਜਾਂ ਅਕਾਲੀ ਮਾਈਂਡਡ ਵੀ ਹੋਣ। ਇੱਕ ABCD ਕੈਟਾਗਰੀ ਦੀਆਂ ਲਿਸਟਾਂ ਬਣਾਈਆਂ ਗਈਆਂ। ਜਿਹੜੀ ਪੱਤਾ ਸਿੰਘਾਂ ਦਾ ਵੈਰੀ ਫਿਲਮ ਆਈ ਰਾਜ ਆਪਣੇ ਉਹਦੀ ਪਿੱਛੇ ਜੇ, ਤਾਂ ਉਹ ਇਹਨਾਂ ਫਿਲਮਾਂ ਦੇ ਵਿੱਚ ਜਿਹੜੀਆਂ ਇਹ ਚਰਚਾ ਹੁੰਦੀਆਂ ਨਾ ਲਿਸਟਾਂ ਦੀਆਂ, ਇਹ ਸੱਚੀਆਂ ਸੀ। ਲਿਸਟਾਂ ਬਣਾਈਆਂ ਗਈਆਂ, ਕੁਛ ਕੁ ਬੰਦਿਆਂ ਨੂੰ ਖਰੀਦ ਕੇ, ਕੁਛ ਕੁ ਨੂੰ ਡਰਾ ਧਮਕਾ ਕੇ, ਕਈਆਂ ਨੂੰ ਮਾੜਾ ਮੋਟਾ ਝਟਕਾ ਮਾਰ ਕੇ ਬਿਠਾ ਕੇ, ਬਾਕੀ ਸਾਰਿਆਂ ਦਾ ਫਿਰ ਇੱਕ ਤਰਫਾ ਘਾਣ ਹੋਇਆ। ਜਦੋਂ ਸਾਡੀ ਕੌਮ ਦੀ ਜਵਾਨੀ ਦਾ ਬੇਰਹਿਮੀ ਤੇ ਬੇਕਿਰਕੀ ਨਾਲ ਕਤਲੇਆਮ ਹੋ ਰਿਹਾ ਸੀ, ਉਹਨਾਂ ਦਿਨਾਂ ਦੇ ਵਿੱਚ ਸਾਡੇ ਪੰਜਾਬ ਪੁਲਿਸ ਦੇ ਜਿਹੜੇ ਬੜੇ ਆਪਦੇ ਆਪ ਨੂੰ ਘੈਂਟ ਤੇ ਬੜੇ ਮਹਾਨ ਸਮਝਦੇ ਅਫਸਰ, ਉਹਨਾਂ ਨੇ ਜੋ ਕੁਝ ਕੀਤਾ ਉਹਦੇ ਬਾਰੇ ਕੱਲ ਪਰਸੋਂ ਇੱਕ ਦਵਿੰਦਰਜੀਤ ਜਿਹੜਾ ਆਪਦਾ ਪੋਡਕਾਸਟ ਕਰਦਾ, ਉਹਨੇ ਇੱਕ ਪੁਲਿਸ ਅਫਸਰ ਨਾਲ ਗੱਲਬਾਤ ਕੀਤੀ ਹੈ, ਉਹ ਸੁਣਨ ਵਾਲੀ ਹੈ। ਉਹ ਪੁਲਿਸ ਅਫਸਰ, ਪੁਲਿਸ ਮੁਲਾਜ਼ਮ, ਜਿਹੜੀ 1979-80 ਦੇ ਵਿੱਚ ਪੰਜਾਬ ਪੁਲਿਸ ਦੀ ਇੱਕ ਐਜੀਟੇਸ਼ਨ ਹੋਈ ਸੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਲਈ, ਉਹਦਾ ਲੀਡਰ ਸੀ ਭੁਪਿੰਦਰ ਸਿੰਘ ਸ਼ਾਇਦ ਉਹਦਾ ਨਾਮ। ਤਾਂ ਉਹਨੇ ਸਾਰੀਆਂ ਗੱਲਾਂ ਦੱਸਦਿਆਂ ਹੋਇਆ ਕਿਹਾ ਕਿ ਮੈਂ ਪੁਲਿਸ ਦਾ ਮੁਲਾਜ਼ਮ ਸੀ, ਅਸੀਂ ਆਪਦੇ ਹੱਕਾਂ ਲਈ ਸੰਘਰਸ਼ ਜਦੋਂ ਲੜ ਰਹੇ ਸੀ, ਮੈਨੂੰ ਫੜ ਲਿਆ ਨਾਭਿਓਂ, ਕਹਿੰਦਾ ਲੈ ਗਏ, ਤੇ ਉੱਥੇ ਜਦੋਂ ਮੇਰੀ ਪੁੱਛਗਿੱਛ ਕਰਨੀ ਸੀ, ਇੱਕ ਬਿਲਕੁਲ ਸਾਡਾ ਸ਼ਾਂਤੀ ਨਾਲ ਸੰਘਰਸ਼ ਸੀ, ਕੋਈ ਅਸੀਂ ਗੜਬੜ ਨਹੀਂ ਸੀ ਕਰਦੇ, ਬਿਲਕੁਲ ਪੀਸਫੁਲ ਤਰੀਕੇ ਨਾਲ ਸਾਡਾ ਅੰਦੋਲਨ ਸੀ, ਧਰਨੇ ਮੁਜ਼ਾਹਰੇ ਕਰਦੇ ਸੀ, ਹੈ ਵੀ ਪੁਲਿਸ ਮੁਲਾਜ਼ਮ ਸੀ, ਤੇ ਸਾਨੂੰ ਪੁਲਿਸ ਨੇ ਫੜਿਆ ਤੇ ਰਿਮਾਂਡ ਤੇ ਲਿਜਾ ਕੇ ਉੱਥੇ ਇੱਕ ਅਫਸਰ ਨੇ
ਇਹ ਗੱਲ ਕਹੀ ਬਈ ਤੁਹਾਡੇ ਤਾਂ ਬਣਾ ਦੇਣੇ ਆ ਮੁਕਾਬਲੇ, ਤੁਹਾਨੂੰ ਤਾਂ ਫਾਂਸੀਆਂ ਚੜ, ਤੁਸੀਂ ਮਾਰ ਜਾਣਾ, ਖਤਮ ਹੋ ਜਾਣਾ, ਤੁਹਾਡੀਆਂ ਜਨਾਨੀਆਂ ਫਿਰ ਅਸੀਂ ਵਰਤਿਆ ਕਰਾਂਗੀ। ਇਹ ਕਹਿੰਦਾ ਜਦੋਂ ਸ਼ਬਦ ਵਰਤੇ ਤੇ ਮੈਂ ਉਹਨੂੰ ਆਖਿਆ ਬਈ ਹੁਣ ਮੈਂ ਤੇਰੇ ਨਿਆਣੇ ਜਿਹੜੇ ਆ, ਜਦੋਂ ਵੀ ਛੁੱਟ ਗਿਆ ਅਸੀਂ ਤੇਰੇ ਨਿਆਣੇ ਮਾਰਨੇ ਆ, ਫਿਰ ਸਾਨੂੰ ਚਾਹੇ ਫਾਂਸੀ ਲੱਗ ਜੇ, ਫਿਰ ਤੂੰ ਚਾਹੇ ਸਾਡੇ ਜਨਾਨੀਆਂ ਨਾਲ ਜੋ ਕਰਨਾ ਕਰ ਲਈ, ਜੋ ਨਹੀਂ ਕਰਨਾ ਨਾ ਕਰ ਲਈ, ਪਰ ਹੁਣ ਇਹ ਮੇਰੀ ਗਰੰਟੀ ਆ। ਜਦੋਂ ਇਹ ਗੱਲ ਕਹਿੰਦਾ ਮੈਂ ਆਖੀ, ਉਹ ਭੱਜ ਗਿਆ ਐਸਐਸਪੀ ਕੋਲੇ, ਡੀਐਸਪੀ ਕੋਲੇ, ਵੀ ਮੈਨੂੰ ਧਮਕੀਆਂ ਦਿੰਦੇ ਆ ਜੀ। ਕਹਿੰਦਾ ਮੈਨੂੰ ਹੱਥਕੜੀਆਂ ਲੱਗੀਆਂ, ਚੋਸ ਅਫਸਰ ਦੇ ਕੋਲੇ ਪੇਸ਼ ਕੀਤਾ ਤੇ ਉਹ ਕਹਿੰਦੇ ਵੀ ਤੂੰ ਆਹ ਗੱਲ ਆਖੀ ਆ। ਕਹਿੰਦਾ ਮੈਂ ਕਿਹਾ ਜੀ ਇਹਨੇ ਜਦੋਂ ਕਿਹਾ ਵੀ ਤੁਹਾਡੀਆਂ ਜਨਾਨੀਆਂ ਵਰਤਾਂਗੇ ਤੇ ਮੈਂ ਕੀ ਕਰਦਾ। ਇਸ ਤਰੀਕੇ ਨਾਲ ਕਹਿੰਦਾ ਵੀ ਮੇਰੀ ਉੱਥੇ ਗੱਲਬਾਤ ਹੋਈ। ਉਹਨੇ ਇਹੋ ਜਿਹਾ ਕਈ ਗੱਲਾਂ ਦੱਸਦਿਆਂ ਹੋਇਆਂ, ਉਹ ਪੁਲਿਸ ਮੁਲਾਜ਼ਮ ਆਪ, ਤੇ ਉਹਨੇ ਇਹ ਗੱਲ ਕਹੀ ਕਿ ਖਾੜਕੂ ਲਹਿਰ ਦੌਰਾਨ ਜਿਹੜੇ ਪੁਲਿਸੀਆਂ ਦੇ ਉੱਤੇ ਸਿੰਘਾਂ ਨੇ ਫਿਰ ਕਾਰਵਾਈਆਂ ਕੀਤੀਆਂ, ਸੋਧੇ ਲਾਏ, ਉਹ ਉਹੀ ਪੁਲਿਸ ਮੁਲਾਜ਼ਮ ਸੀ ਜਿਨ੍ਹਾਂ ਨੇ ਆਪਣੇ ਕਾਬੂ ਆਏ ਸਿੱਖ ਨੌਜਵਾਨਾਂ ਨਾਲ ਬਦਸਲੂਕੀ, ਬਦਕਲਾਮੀ ਤੇ ਜਲੀਲ ਕਰਨ ਵਾਲਾ ਕੰਮ ਕੀਤਾ। ਤੇ ਜੇ ਮੈਂ ਪੁਲਿਸ ਮੁਲਾਜ਼ਮ ਹੋਣ ਦੇ ਬਾਵਜੂਦ ਉੱਥੇ ਇੰਨੀ ਗੱਲ ਕਹਿਣ ਤੇ ਮਜਬੂਰ ਹੋ ਗਿਆ, ਜਦੋਂ ਉਹਨਾਂ ਨੇ ਗੱਲ ਹੀ ਇੰਨੀ ਭੈੜੀ ਕੀਤੀ, ਤਾਂ ਇਹ ਜਿਹੜੇ ਨੌਜਵਾਨ ਸੀ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ, ਕੌਮ ਦਾ ਧਰਮ ਦਾ ਪਿਆਰ ਕਰਦੇ ਸੀ, ਉਹਨਾਂ ਨੂੰ ਜਦੋਂ ਫੜ ਕੇ ਜਾਂ ਬੇਦੋਸ਼ੇ ਨੂੰ ਫੜ ਕੇ ਜਦੋਂ ਮਾਰਦੇ ਕੁੱਟਦੇ ਸੀ, ਜਦੋਂ ਉਹਨਾਂ ਨੂੰ ਜਲੀਲ ਕਰਦੇ ਸੀ, ਪਰ ਉਹਨਾਂ ਨੇ ਇਹੀ ਸੋਚਣਾ ਸੀ ਵੀ ਪੁੱਤ ਇੱਕ ਵਾਰੀ ਮੈਨੂੰ ਡੱਕਣ ਦੇ ਸੀ, ਫਿਰ ਦੇਖ ਤੇਰਾ ਕਰਦਾ ਕੀ। ਸੋ ਜਿਹੜੇ ਲੋਕ ਆਪਦੇ ਖਾਕੀ ਵਰਦੀ ਦਾ ਧੌਂਸ ਜਮਾ ਕੇ ਆਮ ਬੇਦੋਸ਼ੇ ਲੋਕਾਂ ਤੇ ਜ਼ੁਲਮ ਕਰਦੇ ਰਹੇ, ਉਹਨਾਂ ਬਾਰੇ ਹੁਣ ਤਾਂ ਪੁਲਿਸ ਮੁਲਾਜ਼ਮ ਵੀ ਦੱਸਦੇ ਆ ਕਿ ਇਹਨਾਂ ਨੇ ਉਦੋਂ ਨਜਾਇਜ਼ ਕੀਤੀ ਸੀ। ਖੈਰ, KPS ਗਿੱਲ ਦੀ ਕਮਾਂਡ ਹੇਠ ਇੱਕ ਇਹੋ ਜਿਹੀ ਕਾਤਲ ਮਸ਼ੀਨ ਤਿਆਰ ਕੀਤੀ ਗਈ ਜਿਹਨੂੰ ਉਸ ਵੇਲੇ ਦੇ ਸਿਸਟਮ ਨੇ ਨੰਗਾ ਚਿੱਟਾ ਥਾਪੜਾ ਦੇਤਾ ਵੀ ਹੁਣ ਤੂੰ ਬੇਪਰਵਾਹ ਹੋ ਕੇ ਢੇਰੀਆਂ ਲਾ। ਸੋ ਸਾਰਾ ਕੁਝ ਆਪਣੇ ਸਾਹਮਣੇ ਆ। ਜਿਹੜਾ ਭਾਈ ਜਸਵੰਤ ਸਿੰਘ ਖਾਲੜਾ ਜਿਹਦੇ ਨਾਂ ਤੇ ਬਣੀਆਂ ਹੋਈਆਂ ਫਿਲਮਾਂ ਵੀ ਹੁਣ ਮਨਜ਼ੂਰ ਨਹੀਂ ਇਸ ਮੁਲਕ ਨੂੰ, ਉਹਨਾਂ ਨੇ ਵੀ ਇਹ ਸਾਰਾ ਡਾਟਾ ਕੱਢ ਕੇ ਲਿਆਂਦਾ। ਅਜੇ ਤਾਂ ਸਾਡੇ ਉੱਤੇ ਜੋ ਬੀਤੀ ਆ ਉਹਦਾ 5% ਵੀ ਦੁਨੀਆ ਸਾਹਮਣੇ ਨਹੀਂ ਆਇਆ। ਇਸ ਗੱਲ ਦੀ ਅੱਜ ਚਰਚਾ ਇਸ ਕਰਕੇ ਕਰਨੀ ਜ਼ਰੂਰੀ ਹੈ ਕਿ ਸਾਡੇ ਨਾਲ ਜੋ ਬੀਤੀ ਉਸ ਮੌਕੇ ਬਾਕੀ ਭਾਰਤ ਦੇ ਸਾਰੇ ਲੋਕਾਂ ਨੇ ਦੜ ਵੱਟ ਕੇ ਸਾਡੇ ਉੱਤੇ ਹੁੰਦੇ ਜ਼ੁਲਮਾਂ ਦੀ ਹਮਾਇਤ ਕੀਤੀ ਸੀ। ਅੱਜ ਜਿਹੜੇ ਖਿੱਤਿਆਂ ਦੇ ਵਿੱਚ, ਅੱਜ ਜਿਹੜੇ ਸੂਬਿਆਂ ਦੇ ਵਿੱਚ ਛੱਤੀਸਗੜ੍ਹ, ਉੜੀਸਾ, ਤੇਲੰਗਾਨਾ, ਮਹਾਰਾਸ਼ਟਰ, ਝਾਰਖੰਡ, ਬਿਹਾਰ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਇਹਨਾਂ ਸਾਰੇ ਖਿੱਤਿਆਂ ਵਿੱਚ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਉਹੀ ਸਾਰਾ ਕੁਝ ਵਾਪਰਨ ਦੇ ਪੂਰੇ ਆਸਾਰ ਨੇ ਜਿਹੜਾ ਕੁਝ ਸਾਡੇ ਨਾਲ ਵਾਪਰਿਆ ਸੀ। ਤੇ ਇਹ ਸਾਡੇ ਹੱਕ 'ਚ ਕਿਉਂ ਨਹੀਂ ਭੁਗਤ ਸਕੇ? ਕਿਉਂਕਿ ਇਹਨਾਂ ਲੋਕਾਂ ਨਾਲ ਵਾਹ ਵਾਸਤਾ ਪੈਂਦਾ ਸੀ ਕਾਮਰੇਡਾਂ ਦਾ। ਪੰਜਾਬ ਦੇ ਕਾਮਰੇਡ ਸਿੱਖ ਧਰਮ ਨਾਲ, ਸਿੱਖ ਕੌਮ ਨਾਲ ਇੰਨੀ ਨਫ਼ਰਤ ਰੱਖਦੇ ਹੈ ਕਿ ਇਹ ਆਪਾਂ ਕਿਸਾਨ ਸੰਘਰਸ਼ ਦੌਰਾਨ ਵੀ ਦੇਖ ਚੁੱਕੇ। ਹੁਣ ਉਸ ਮੌਕੇ ਜਦੋਂ ਖਾੜਕੂ ਲਹਿਰ ਪੂਰੇ ਜੋਬਨ ਤੇ ਸੀ, ਉਦੋਂ ਕਾਮਰੇਡਾਂ ਨੇ ਨਵਾਂ ਹੀ ਕੰਮ ਫੜ ਲਿਆ। ਭਾਰਤੀ ਸਟੇਟ ਤੋਂ ਹਥਿਆਰ ਲੈ ਕੇ ਖਾੜਕੂਆਂ ਦੇ ਉੱਤੇ ਅਟੈਕ ਕਰਨੇ, ਖਾੜਕੂਆਂ ਦਾ ਟਾਊਟਪੁਣਾ ਕਰਨਾ, ਮਾਰਨਾ, ਇਹ ਸਾਰਾ ਕੁਝ ਪੰਜਾਬੀ ਕਾਮਰੇਡਾਂ ਨੇ ਕਰਦੇ ਕਰਾਉਂਦਿਆਂ ਨੇ ਬਾਹਰਲੇ ਲੋਕਾਂ ਨੂੰ, ਪੰਜਾਬ ਦਿਆਂ ਤੋਂ ਬਾਹਰਲਿਆਂ ਨੂੰ, ਇਹਨਾਂ ਲੋਕਾਂ ਦੇ ਉੱਤੇ, ਪੰਜਾਬ ਦਿਆਂ ਦੇ ਉੱਤੇ ਜ਼ੁਲਮ ਜਿਹੜਾ ਹੁੰਦਾ ਸੀ ਉਹਨੂੰ ਜਾਇਜ਼ ਬਣਾ ਕੇ ਪੇਸ਼ ਕੀਤਾ। ਤੇ ਜਦੋਂ ਬਾਕੀ ਸੂਬਿਆਂ ਦੇ ਲੋਕਾਂ ਨੇ ਜਿਹੜੇ ਨਾ ਕਾਂਗਰਸੀ ਸੀ ਨਾ ਭਾਜਪਾ ਨਾਲ ਸੰਬੰਧਿਤ ਸੀ, ਭਾਜਪਾ ਦਾ ਉਦੋਂ ਹੈ ਨਹੀਂ ਸੀ, ਜਨ ਸੰਘ ਬਣਿਆ ਸੀ, ਜਿਹੜੇ ਲੋਕ ਉਦੋਂ ਨਾ ਕਾਂਗਰਸ ਨਾਲ ਸੀ ਨਾ ਭਾਜਪਾ ਨਾਲ ਸੀ, ਜਿੱਥੇ ਜਿੱਥੇ ਭਾਜਪਾ ਕਾਮਰੇਡਾਂ ਦਾ ਜ਼ੋਰ ਸੀ, ਉਹਨਾਂ ਖਿੱਤਿਆਂ ਵਿੱਚ ਵੀ ਸਾਡੇ ਹੱਕ ਵਿੱਚ ਕੋਈ ਬੋਲਣ ਨੂੰ ਤਿਆਰ ਨਹੀਂ ਸੀ, ਕਿਉਂਕਿ ਪੰਜਾਬੀ ਕਾਮਰੇਡਾਂ ਨੇ ਸਾਡੇ ਖਿਲਾਫ ਮਾਹੌਲ ਸਿਰਜ ਦਿੱਤਾ ਹੋਇਆ ਸੀ। ਇਹ ਆਪ ਵੀ ਪੰਜਾਬ 'ਚ ਸਾਡੇ ਖਿਲਾਫ ਲੜਦੇ ਸੀ, ਹੁਣ ਵੀ ਪਿੱਟਦੇ ਨੇ ਕਿ ਸਾਨੂੰ ਮਾਰਿਆ। ਭਾਈ ਮਾਰਿਆ ਕਾਹਤੋਂ? ਸਿੰਘਾਂ ਦੀ, ਸਿੱਖਾਂ ਦੀ
ਜਿਹੜੀ ਲੜਾਈ ਸੀ ਉਹ ਤਾਂ ਕੇਂਦਰ ਸਰਕਾਰ ਨਾਲ ਸੀ, ਤੁਸੀਂ ਵਿਚਾਲੇ ਆ ਕੇ ਕਾਹਤੋਂ? ਸੋ ਇਸ ਮਾਹੌਲ ਦੇ ਵਿੱਚ ਜਦੋਂ ਨਕਸਲਾਈਟ ਲਹਿਰ ਦੇ ਬਹਾਨੇ ਹੁਣ ਉਹਨਾਂ ਖਿੱਤਿਆਂ ਦੇ ਵਿੱਚ ਜ਼ੁਲਮ ਹੋਣ ਲੱਗਿਆ, ਕੀ ਸਾਡੀ ਕੌਮ, ਕੀ ਪੰਜਾਬ ਕੋਈ ਹਾਂ ਦਾ ਨਾਰਾ ਮਾਰਨ ਜੋਗਾ ਹੈਗਾ? ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਾਡੀ ਅਕਾਲੀ ਸਿਆਸਤ ਜਾਂ ਕੋਈ ਹੋਰ ਉਹਨਾਂ ਲੋਕਾਂ ਉੱਤੇ ਹੋਏ ਜ਼ੁਲਮ ਦੇ ਜਾਂ ਹੋਣ ਵਾਲੇ ਜ਼ੁਲਮ ਦੇ ਹੱਕ 'ਚ ਦੋ ਸ਼ਬਦ ਬੋਲਣ ਜੋਗਾ ਰਹਿ ਗਿਆ? ਸਾਰਿਆਂ ਨੇ ਕਹਿਣਾ ਕਿ ਜਦੋਂ ਪੰਜਾਬ ਤੇ ਪੰਥ ਉੱਤੇ ਭੀੜ ਬਣੀ ਸੀ, ਇਹਨਾਂ ਖਿੱਤਿਆਂ ਦੇ ਲੋਕਾਂ ਨੇ ਸਾਡੇ ਲਈ ਦੋ ਬੋਲ ਨਹੀਂ ਸੀ ਬੋਲੇ। ਇਹ ਉਸ ਵੇਲੇ ਦਾ ਇਤਿਹਾਸ ਹੈ। ਪਰ ਇੱਥੇ ਇੱਕ ਨਵੀਂ ਗੱਲ ਮੈਂ ਸਾਡੇ ਸਰੋਤਿਆਂ ਨਾਲ, ਦਰਸ਼ਕਾਂ ਨਾਲ, ਸੰਗਤ ਨਾਲ ਸਾਂਝੀ ਕਰਨੀ ਚਾਹੁੰਦਾ। ਬਦਲੇ ਹੋਏ ਮਾਹੌਲ ਵਿੱਚ, ਬਦਲੇ ਹੋਏ ਹਾਲਾਤ ਵਿੱਚ ਸਾਡੀ ਕੌਮ ਨੇ ਦਿੱਲੀ ਦਾ ਉਹ ਬਣਿਆ ਹੋਇਆ ਭਰਮ ਬੁਰੀ ਤਰ੍ਹਾਂ ਤੋੜ ਦਿੱਤਾ। ਉਹਨਾਂ ਨੂੰ ਲੱਗਦਾ ਸੀ ਮੁੜ ਕੇ ਖੰਗਣਗੇ ਨਹੀਂ, ਪਰ ਸਾਡੀ ਕੌਮ ਲਗਾਤਾਰ ਆਪਦੇ ਹੱਕਾਂ ਲਈ ਲੜਦੀ ਭਿੜਦੀ, ਆ ਜਿਹੜਾ ਆਪਾਂ ਕਿਸਾਨ ਸੰਘਰਸ਼ ਮੌਕੇ ਸਾਰੇ ਸੰਸਾਰ ਨੂੰ ਜਿੱਤ ਕੇ ਦਿਖਾਤਾ ਵੀ ਮੋਦੀ ਜਿਹੜਾ ਕਹਿੰਦਾ ਸੀ ਝੁਕਦਾ ਨਹੀਂ, ਝੁਕਾ ਕੇ ਦਿਖਾਤਾ। ਉਸ ਮਾਹੌਲ ਦੇ ਵਿੱਚ ਜਦੋਂ ਸਾਰੇ ਭਾਰਤ ਦੇ ਲੋਕਾਂ ਨੂੰ ਹੁਣ ਭੜਕਾਇਆ ਜਾ ਰਿਹਾ ਸੀ ਕਿ ਇਹ ਤਾਂ ਅੱਤਵਾਦੀ ਨੇ, ਇਹ ਤਾਂ ਪਾਕਿਸਤਾਨ ਦੇ ਏਜੰਟ ਨੇ, ਇਹ ਕਿਸਾਨ ਸੰਘਰਸ਼ ਵਾਲੇ, ਪੱਗਾਂ ਵਾਲੇ, ਦਾੜਿਆਂ ਵਾਲੇ, ਇਹ ਤਾਂ ਖਾਲਿਸਤਾਨੀ ਨੇ, ਤਾਂ ਸਾਡੀ ਕਮਾਈ ਨੇ ਉਦੋਂ ਦੁਨੀਆ ਭਰ ਦੇ ਵਿੱਚ ਮਾਨਤਾ ਪ੍ਰਾਪਤ ਕੀਤੀ ਜਦੋਂ ਉਹਨਾਂ ਨੇ ਆਖਿਆ ਕਿ ਜੇ ਇਹ ਕਿਸਾਨ ਸੰਘਰਸ਼ ਵਾਲੇ, ਪੱਗਾਂ ਦਾੜੇ ਵਾਲੇ, ਜੇ ਇਹ ਅੱਤਵਾਦੀ ਨੇ ਤਾਂ ਅਸੀਂ ਵੀ ਅੱਤਵਾਦੀ ਹਾਂ, ਜੇ ਇਹ ਪਾਕਿਸਤਾਨ ਦੇ ਏਜੰਟ ਨੇ, ਜੇ ਇਹ ਖਾਲਿਸਤਾਨੀ ਨੇ ਤਾਂ ਅਸੀਂ ਵੀ ਖਾਲਿਸਤਾਨੀ ਹਾਂ। ਇਹ ਦਿਨ ਕਿਵੇਂ ਬਣੇ? ਕਿਉਂਕਿ ਬੀਤੇ ਦੌਰ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਉਹਨਾਂ ਨੂੰ ਵੀ ਸਮਝ ਆਈਆਂ, ਬਹੁਤ ਸਾਰੀਆਂ ਗੱਲਾਂ ਸਾਡੇ ਪੱਖ ਤੋਂ ਵੀ ਗਈਆਂ, ਪਰ ਸਾਡੀ ਕੌਮ ਦੇ ਕਿੰਨੇ ਕੁ ਭੈਣ ਭਰਾ ਨੇ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਪੰਜਾਬ ਦੀਆਂ ਸਿੱਖ ਸੰਘਰਸ਼ ਨਾਲ ਸੰਬੰਧਿਤ ਜਥੇਬੰਦੀਆਂ, ਆਗੂ ਸ਼ਖਸੀਅਤਾਂ ਕਿਵੇਂ ਟਾਈਮ ਚੋਂ ਟਾਈਮ ਕੱਢ ਕੇ ਦੂਜੀਆਂ ਕੌਮਾਂ, ਦੂਜਿਆਂ ਸੂਬਿਆਂ ਦੇ, ਦੂਜੀਆਂ ਵਿਚਾਰਧਾਰਾਵਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ 'ਚ, ਮਿਲਵਰਤਣ 'ਚ ਲੱਗੀਆਂ ਹੋਈਆਂ ਨੇ। ਦਲ ਖਾਲਸਾ ਨੇ ਦਿੱਲੀ ਦੇ ਵਿੱਚ ਉਸ ਸਾਰੀ ਸਰਗਰਮੀ ਦਾ ਹਿੱਸਾ ਬਣ ਕੇ, ਜਿਹਦੇ ਵਿੱਚ ਨਾਗੇ, ਮਿੱਜੋ, ਤਾਮਿਲ, ਕਾਮਰੇਡ, ਕਸ਼ਮੀਰੀ, ਦਲਿਤ ਤੇ ਹੋਰ ਜਿਹੜੇ ਬ੍ਰਾਹਮਣਵਾਦ ਦੇ ਜਾਂ ਹਿੰਦੂ ਇੰਡੀਆ ਦੇ ਸਤਾਏ ਹੋਏ ਲੋਕ ਨੇ, ਉਹਨਾਂ ਨਾਲ ਤਾਲਮੇਲ ਬਣਾ ਕੇ ਬੀਤੇ ਦੌਰ 'ਚ ਬੜੇ ਵੱਡੇ ਪ੍ਰੋਗਰਾਮ ਕੀਤੇ। ਇੱਥੋਂ ਤੱਕ ਕਿ ਨਾਗਿਆਂ ਨੇ ਪਿੱਛੇ ਜੇ ਦਲ ਖਾਲਸਾ ਦੇ ਕੁਝ ਆਗੂਆਂ ਨੂੰ ਉੱਥੇ ਸੱਦ ਕੇ ਮਾਣ ਸਤਿਕਾਰ ਦਿੱਤਾ। ਕਸ਼ਮੀਰ ਦੇ ਵਿੱਚ ਅਕਸਰ ਹੀ ਦਲ ਖਾਲਸਾ ਦੀ ਲੀਡਰਸ਼ਿਪ ਨੂੰ ਗਿਲਾਨੀ ਹੁਣਾਂ ਮੌਕੇ ਵੀ ਸੱਦਿਆ ਜਾਂਦਾ ਰਿਹਾ, ਹੋਰ ਵੀ ਕਈ ਵਾਰ ਉਹਨਾਂ ਦਾ ਸਾਥ ਸਹਿਯੋਗ ਆਪਸ ਵਿੱਚ ਹੀ ਮਿਲਦਾ ਗਿਲਦਾ ਹੈ। ਇਵੇਂ ਹੀ ਦਿੱਲੀ ਵਿੱਚ ਸਾਂਝੇ ਸਮਾਗਮਾਂ ਦੀ ਗੱਲ ਇੰਨੀ ਜ਼ਿਆਦਾ ਪ੍ਰਵਾਨ ਚੜ੍ਹੀ ਕਿ ਜਦੋਂ ਤਾਮਿਲਨਾਡੂ ਦੇ ਲੋਕਾਂ ਨੂੰ, ਉੱਥੋਂ ਦੇ ਭਾਰਤੀ ਸਟੇਟ ਨਾਲ ਲੜਦੇ ਲੋਕਾਂ ਨੂੰ ਸਿੱਖਾਂ ਦੇ ਕੇਸ ਦੀ ਸਮਝ ਲੱਗੀ, ਕਿਉਂਕਿ ਬੋਲੀ ਦਾ ਬੜਾ ਫਰਕ ਹੈ, ਕਿਉਂਕਿ ਘਟਨਾਵਾਂ ਦਾ, ਬਹੁਤ ਸਾਰੇ ਪੱਖਾਂ ਦਾ ਫਰਕ ਵਾ। ਆਪਾਂ ਜਦੋਂ ਲੜਦੇ ਹਾਂ, ਆਪਾਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਉਹ ਭਾਰਤੀ ਸਟੇਟ ਦੇ ਅੰਦਰ ਰਹਿ ਕੇ ਆਪਦੇ ਮਸਲੇ ਹੱਲ ਕਰਦੇ। ਪਰ ਉਹਨਾਂ ਲੋਕਾਂ ਨੇ ਕਮਾਲ ਕਰਤੀ ਜਦੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦਾ ਮਸਲਾ ਸੀ, ਉਦੋਂ ਤਾਮਿਲਨਾਡੂ ਸਮੇਤ ਦੱਖਣੀ ਭਾਰਤ ਦੇ ਬਹੁਤ ਸਾਰੇ ਥਾਵਾਂ ਦੇ ਉੱਤੇ ਪ੍ਰੋਫੈਸਰ ਭੁੱਲਰ ਦੀ ਫਾਂਸੀ ਦੇ ਖਿਲਾਫ ਉਹਨਾਂ ਨੇ ਵੀ ਆਵਾਜ਼ ਬੁਲੰਦ ਕੀਤੀ ਸੀ। ਕਿਵੇਂ ਇਹ ਗੱਲ ਬਣੀ? ਕਿਉਂਕਿ ਜਦੋਂ ਉਹਨਾਂ ਨਾਲ ਤਾਲਮੇਲ ਕਰਕੇ ਦੱਸਿਆ ਕਿ ਸਾਡਾ ਮਸਲਾ ਕੀ, ਉਹਨਾਂ ਨੇ ਵੀ ਸਾਡੇ ਯੋਧਿਆਂ ਨਾਲ, ਸਾਡੇ ਹੀਰੋ ਆ ਜਿਹੜੇ, ਉਹਨਾਂ ਦੇ ਪੱਖ ਨੂੰ ਸਮਝਿਆ ਤੇ ਉਹਨਾਂ ਦੀ ਲੜਾਈ ਨੂੰ ਸਮਝਿਆ। ਇੱਥੋਂ ਤੱਕ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਉਹਨਾਂ ਪ੍ਰੋਗਰਾਮਾਂ 'ਚ ਸੱਦ ਕੇ ਦੱਖਣੀ ਭਾਰਤ ਵਾਲੇ ਮਾਣ ਸਨਮਾਨ ਦਿੰਦੇ ਆ। ਸੋ ਜਿਹੜੇ ਭਾਰਤੀ ਸਟੇਟ ਨਾਲ ਲੜਦੇ ਲੋਕ ਨੇ, ਉਹ ਨਾਗੇ ਹੋਣ, ਕਸ਼ਮੀਰੀ ਹੋਣ, ਮਿੱਜੋ ਹੋਣ ਜਾਂ ਹੋਰ ਬਹੁਤ ਸਾਰੇ ਲੋਕ ਹੋਣ, ਉਹਨਾਂ ਨਾਲ ਇੱਕ ਤਾਲਮੇਲ, ਇੱਕ ਮਿਲਵਰਤਨ ਦੀ ਗੱਲ ਚੱਲਦੀ ਹੈ
ਜਿਹਦੇ ਵਿੱਚ ਦਲ ਖਾਲਸਾ ਨੇ 10 ਦਸੰਬਰ ਦਾ ਮਨੁੱਖੀ ਹੱਕਾਂ ਦਾ ਦਿਹਾੜਾ ਇੱਕ ਵਾਰੀ ਚੰਡੀਗੜ੍ਹ ਦੇ ਵਿੱਚ ਉਹਨਾਂ ਸਾਰੀਆਂ ਲੜ ਰਹੀਆਂ ਕੌਮਾਂ ਜਾਂ ਜਿਹੜੇ ਭਾਰਤੀ ਸਟੇਟ ਦੇ ਸਤਾਏ ਹੋਏ ਲੋਕ ਨੇ ਉਹਨਾਂ ਨੂੰ ਸੱਦ ਕੇ ਇੱਥੇ ਇੱਕ ਪ੍ਰੋਗਰਾਮ ਕੀਤਾ। ਔਰ ਮੈਂ ਜਦੋਂ ਉੱਥੇ ਸੁਣਿਆ ਕਿ ਨਾਗਿਆਂ ਦਾ, ਮਿਜੋਆਂ ਦਾ ਸਾਡੀ ਸਿੱਖ ਕੌਮ ਬਾਰੇ ਕਿੰਨੀ ਵੱਡੀ ਉਹਨਾਂ ਦੇ ਮਨ ਵਿੱਚ ਗਲਤ ਫਹਿਮੀ ਆ, ਉਹਨਾਂ ਨੇ ਜਦੋਂ ਇੱਥੇ ਬੁਲਾਰੇ ਬੋਲ ਰਹੇ ਸੀ ਉਹ ਕਹਿੰਦੇ ਅਸੀਂ ਤਾਂ ਮੰਨ ਹੀ ਨਹੀਂ ਸਕਦੇ ਕਿ ਪੱਗਾਂ ਦਾੜੇ ਵਾਲਿਆਂ ਦੇ ਉੱਤੇ ਵੀ ਕੋਈ ਜ਼ੁਲਮ ਹੋ ਸਕਦਾ, ਕਿਉਂਕਿ ਸਾਡੇ ਖਿੱਤਿਆਂ ਦੇ ਵਿੱਚ ਜਿਹੜਾ ਸਿੱਖ ਫੌਜੀ ਆ ਉਹ ਟੈਰਰ ਦਾ ਪ੍ਰਤੀਕ ਆ। ਜਦੋਂ ਪੱਗ ਤੇ ਦਾੜੇ ਵਾਲਾ ਅਸੀਂ ਦੇਖ ਲੈਂਦੇ ਆ ਨਾ ਉੱਥੇ, ਫਿਰ ਉਦੋਂ ਸਭ ਤੋਂ ਵੱਧ ਸਾਡੇ ਲੋਕ ਦਹਿਸ਼ਤ ਵਿੱਚ ਆਉਂਦੇ ਨੇ ਕਿ ਇਹ ਭਾਰਤੀ ਫੌਜੀ ਨੇ, ਇਹ ਸਾਡੇ ਤੇ ਜ਼ਬਰ ਕਰਨਗੇ। ਤੋਂ ਇਸ ਤਰੀਕੇ ਨਾਲ ਸਾਡੀ ਆਇਡੈਂਟੀਟੀ ਨੂੰ ਕਸ਼ਮੀਰੀਆਂ ਦੇ ਖਿਲਾਫ ਵਰਤਿਆ ਜਾ ਰਿਹਾ। ਤਾਂ ਪਿੱਛੇ ਜੇ ਕੁਝ ਅਫਸਰ ਜਿਨ੍ਹਾਂ ਦੇ ਪੱਗਾਂ ਦਾੜੇ ਨੇ ਉਹਨਾਂ ਨੂੰ ਕਸ਼ਮੀਰ ਦੇ ਵਿੱਚ ਸਪੈਸ਼ਲੀ ਤੌਰ ਦੇ ਉੱਤੇ ਜਿਹੜੀ ਇੰਡੀਅਨ ਸਟੇਟ ਦੀ ਲੜਾਈ ਆ ਉਹਦੇ ਸਿੰਬਲ ਵਜੋਂ ਪੇਸ਼ ਕੀਤਾ ਜਾ ਰਿਹਾ। ਸਾਰੇ ਭਾਰਤ ਦੇ ਲੋਕਾਂ ਨੂੰ ਸਿੱਖ ਸਰੂਪ ਦਾ ਦੁਸ਼ਮਣ ਬਣਾਉਣ ਦੀ ਚਾਲ ਚੱਲੀ ਜਾ ਰਹੀ ਹੈ। ਇਹਦੇ ਉਲਟ ਸਾਡੇ ਕੌਮ ਦੇ ਨੁਮਾਇੰਦੇ, ਸਾਡੇ ਉਹ ਬੰਦੇ ਧੰਨਤਾ ਦੇ ਯੋਗ ਨੇ। ਔਰ ਮੈਂ ਇਹ ਵੀ ਜਾਣਦਾ ਕਿ ਸਾਡੀ ਕੌਮ ਦੇ ਕਹਿੰਦੇ ਕਹਾਉਂਦੇ ਬੰਦਿਆਂ ਨੂੰ ਇਸ ਗੱਲ ਦਾ ਕੋਈ ਇਲਮ ਨਹੀਂ, ਕੁਝ ਪਤਾ ਨਹੀਂ। ਹਾਲਾਂਕਿ ਇਹ ਕੋਈ ਗੁਪਤ ਜਾਂ ਲੁਕੋ ਕੇ ਕੀਤੀਆਂ ਸਰਗਰਮੀਆਂ ਤਾਂ ਹੈ ਨਹੀਂ। YouTube ਦੇ ਉੱਤੇ ਜਾਂ ਗੂਗਲ ਦੇ ਉੱਤੇ ਸਰਚ ਮਾਰੀਏ ਜਦੀ ਸਾਰੀਆਂ ਵੀਡੀਓਜ਼, ਫੋਟੋਆਂ, ਖਬਰਾਂ ਸਾਹਮਣੇ ਆ ਜਾਂਦੀਆਂ ਨੇ ਕਿ ਦਲ ਖਾਲਸਾ ਤੇ ਮਾਨ ਦਲ ਦੇ ਵੱਲੋਂ ਕਿਵੇਂ ਭਾਰਤੀ ਸਟੇਟ ਦੇ ਸਤਾਏ ਹੋਏ ਹੋਰਨਾਂ ਨਾਗਿਆਂ, ਬਿਜੋਆਂ, ਦਲਤਾਂ, ਕਾਮਰੇਡਾਂ ਤੇ ਹੋਰਾਂ ਨਾਲ ਮਿਲਵਰਤਨ ਕਰਕੇ, ਤਾਮਲਾਂ ਨਾਲ, ਕਸ਼ਮੀਰੀਆਂ ਨਾਲ ਮਿਲਵਰਤਨ ਕਰਕੇ ਸਾਂਝੇ ਪ੍ਰੋਗਰਾਮ ਅਲੀਕੇ ਜਾ ਰਹੇ ਨੇ। ਹਾਂ, ਇਹ ਗੱਲ ਜ਼ਰੂਰ ਹੈ ਕਿ ਭਾਰਤੀ ਮੀਡੀਆ ਇਹਨਾਂ ਖਬਰਾਂ ਨੂੰ ਤਰਜੀਹ ਨਹੀਂ ਦਿੰਦਾ, ਇਹਨਾਂ ਗੱਲਾਂ ਨੂੰ ਪਿੱਛੇ ਸੁੱਟਦਾ। ਪਰ ਇਹ ਗੱਲ ਸੱਚੀ ਹੈ ਕਿ ਬਹੁਤ ਅੱਗੇ ਨਾਲੋਂ ਫਰਕ ਪਿਆ ਹੋਇਆ। ਜਦੋਂ ਸਾਡੇ ਨਾਲ 1990, 91, 92, 93 ਚ ਹੋਇਆ, ਉਸ ਮੌਕੇ ਅੱਜ ਵਾਲੇ ਹਾਲਾਤ ਨਹੀਂ ਸੀ। ਉਸ ਮੌਕੇ ਸਾਰੇ ਭਾਰਤ ਨੂੰ ਇਹ ਗੱਲ ਬਹੁਤ ਵਧੀਆ ਲੱਗਦੀ ਸੀ ਕਿ ਇਹ ਜਿਹੜੇ ਸਿੱਖ ਨੇ ਇਹ ਬੜੇ ਮਾੜੇ ਆ, ਇਹਨਾਂ ਨਾਲ ਘੱਟ ਹੋਈ ਆ, ਹੋਰ ਜ਼ਿਆਦਾ ਹੋਣੀ ਚਾਹੀਦੀ ਹੈ। ਪਰ ਹੁਣ ਜਦੋਂ ਕਿਸਾਨ ਸੰਘਰਸ਼ ਆਇਆ, ਤੁਹਾਡੇ ਸਾਹਮਣੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਆ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਤੇ ਉਹਨਾਂ ਨੇ ਕਿਹਾ ਜੇ ਇਹ ਖਾਲਿਸਤਾਨੀ ਨੇ ਤਾਂ ਅਸੀਂ ਖਾਲਿਸਤਾਨੀ ਹੀ ਹਾਂ। ਹੁਣ ਅੱਜ ਦੀ ਤਰੀਕ ਵਿੱਚ ਸਾਰੇ ਸੂਝਵਾਨ ਲੋਕ ਆ ਜਿਹੜੇ, ਉਹਨਾਂ ਨੂੰ ਪਤਾ ਕਿ ਪਹਿਲਾਂ ਖਾਲਿਸਤਾਨ ਅਤੇ ਖਾੜਕੂ ਲਹਿਰ ਦਾ ਬਹਾਨਾ ਲਾ ਕੇ ਪੰਜਾਬ ਦਾ ਘਾਣ ਕੀਤਾ ਸੀ ਤਾਂ ਕਿ ਕੇਂਦਰ ਹਿੰਦੂ ਤਵੀ ਇੰਨੀ ਜ਼ਿਆਦਾ ਮਜ਼ਬੂਤੀ ਵਿੱਚ ਆ ਜਾਣ ਕਿ ਪੰਜਾਬ ਤੋਂ ਕਦੇ ਉਹਨਾਂ ਨੂੰ ਵਿਰੋਧ ਨਾ ਝੱਲਣਾ ਪਵੇ, ਪੰਜਾਬ ਮਾਤਾ ਦਾ ਮਾਰ ਬਣ ਜਾਵੇ। ਹੁਣ ਨਕਸਲਾਈਟ ਲਹਿਰ ਨੂੰ ਦਬਾਉਣ ਦੇ ਨਾਂ ਹੇਠ ਅਗਲੇ 2 ਸਾਲ ਲਈ ਇੱਕ ਜ਼ੁਲਮ ਦੀ, ਅਤਿਆਚਾਰ ਦੀ ਹਨੇਰੀ ਉਹਨਾਂ ਸੂਬਿਆਂ ਦੇ ਵਿੱਚ ਉਵੇਂ ਹੀ ਜਿਵੇਂ ਸਾਡੇ ਲੋਕਾਂ ਤੇ ਜ਼ੁਲਮ ਹੁੰਦਾ ਸੀ ਤੇ ਬਹੁਤੇ ਲੋਕਾਂ ਨੂੰ ਬਾਹਰ ਬੈਠਿਆਂ ਨੂੰ ਲੱਗਦਾ ਸੀ ਵੀ ਜੇ ਇਹਨੂੰ ਮਾਰਿਆ ਸਟੇਟ ਨੇ ਤਾਂ ਸਹੀ ਹੋ ਮਾਰਿਆ ਹੋਣਾ। ਆਪਾਂ ਇੱਥੇ ਪਿੱਟਦੇ ਸੀ ਕਿ ਅਸੀਂ ਤਾਂ ਜੀ ਮੁੰਡੇ ਨੂੰ ਆਪ ਪੇਸ਼ ਕਰਾ ਕੇ ਆਏ, ਆਪਾਂ ਕਲਪਦੇ ਸੀ ਘਰੋਂ ਲੈ ਕੇ ਗਏ ਆ, ਆਪਾਂ ਪਿੱਟਦੇ ਸੀ ਕਿ ਬੱਸ ਚੋਂ ਲਾਇਆ, ਖੇਤ ਚੋਂ ਫੜ ਕੇ ਲੈ ਕੇ ਗਏ ਆ, ਬੈਂਕ 'ਚ ਕੰਮ ਗਿਆ ਸੀ ਉੱਥੋਂ ਚੱਕ ਕੇ ਲੈ ਗਏ। ਪਰ ਸਾਰੇ ਭਾਰਤ ਦੇ ਲੋਕਾਂ ਨੂੰ ਇੰਡੀਅਨ ਮੀਡੀਆ ਦਾ ਪ੍ਰਚਾਰ ਸਹੀ ਲੱਗਦਾ ਸੀ ਤੇ ਉਹਨਾਂ ਨੂੰ ਜਾਪਦਾ ਸੀ ਕਿ ਇਹਨਾਂ ਨਾਲ ਇਹ ਬਿਲਕੁਲ ਸਹੀ ਹੋ ਰਿਹਾ। ਪਰ ਅੱਜ ਇਹ ਗੱਲ ਮੰਨ ਲਓ ਕਿ ਅਗਲੇ 2 ਸਾਲ ਆ ਜਿਹੜੇ ਸੂਬਿਆਂ ਦੇ ਵਿੱਚ ਆਪਾਂ ਦੇਖ ਰਹੇ ਹਾਂ, ਖਬਰਾਂ 'ਚ ਸਾਰੇ ਖਬਰਾਂ 'ਚ ਲੱਗੀਆਂ ਨੇ, ਇਹ ਹੁਣ ਜ਼ੁਲਮ ਉੱਥੇ ਜਦੋਂ ਵਾਪਰਨਾ ਉੱਥੇ ਵੀ ਇਹੀ ਉਹਨਾਂ ਨੇ ਲਾਉਣ ਲਾ ਦੇਣਾ ਸਾਰਾ ਗੋਦੀ ਮੀਡੀਆ ਨੇ ਕਿ ਬਿਲਕੁਲ ਸਹੀ ਇਹ ਹੋ ਰਿਹਾ ਇਹਨਾਂ ਲੋਕਾਂ ਨਾਲ। ਹੁਣ ਇਸ ਮਾਹੌਲ ਦੇ ਵਿੱਚ ਆਪਣੀ ਕੌਮ ਦੇ ਸਾਹਮਣੇ ਇਹ ਸਵਾਲ ਹੈ ਕਿ ਜਿੱਥੇ ਦੁਨੀਆ ਭਰ ਦੇ ਹੋਰਨਾਂ ਮੁਲਕਾਂ ਨੂੰ, ਹੋਰਨਾਂ ਕੌਮਾਂ ਦੇ ਲੋਕਾਂ ਨੂੰ ਆਪਾਂ ਕਾਇਲ ਕਰਨ ਤੇ ਤੁਲੇ ਹੋਏ ਆ ਕਿ ਜੀ ਸਾਡੀ ਕੌਮ ਨਾਲ ਜ਼ੁਲਮ ਹੋ ਰਿਹਾ, ਸਾਡਾ ਬਚਣਾ ਨਾਮੁਮਕਿਨ ਆ। ਜੇ ਖਾਲਿਸਤਾਨ ਨਾ ਬਣਿਆ ਤਾਂ ਸਿੱਖ ਸਿਵਲਾਈਜੇਸ਼ਨ ਦੁਨੀਆ ਤੋਂ ਖਤਮ ਹੋ ਸਕਦੀ ਆ, ਸਾਨੂੰ ਖਾਲਿਸਤਾਨ ਦੇ ਬਣਾਉਣ ਦੇ ਵਿੱਚ ਤੁਹਾਡੀ ਹਮਾਇਤ ਦੀ ਲੋੜ ਆ। ਤਾਂ ਇਵੇਂ ਹੀ ਸਾਨੂੰ ਭਾਰਤ ਦੇ ਵਿੱਚ
ਇੰਡੀਅਨ ਸਟੇਟ ਦੇ ਜ਼ੁਲਮਾਂ ਦੇ ਸ਼ਿਕਾਰ ਲੋਕਾਂ ਦੀ ਕਿਸੇ ਤਰੀਕੇ ਨਾਲ ਹਮਾਇਤ ਕਰਦਿਆਂ ਹੋਇਆਂ ਉਹਨਾਂ ਦੀ ਹਮਦਰਦੀ, ਉਹਨਾਂ ਦੀ ਹਮਾਇਤ ਹਾਸਲ ਕਰਨ ਲਈ ਸੋਚਣਾ ਚਾਹੀਦਾ। ਸਾਨੂੰ ਘੱਟੋ ਘੱਟ ਬਿਆਨਬਾਜ਼ੀ ਤਾਂ ਕਰ ਦੇਣੀ ਚਾਹੀਦੀ ਹੈ। ਅਕਾਲ ਤਖਤ, ਸ਼੍ਰੋਮਣੀ ਕਮੇਟੀ ਤੇ ਸਿੱਖਾਂ ਦੀ ਲੀਡਰਸ਼ਿਪ, ਸਿੱਖਾਂ ਦੇ ਆਗੂ, ਖਾਲਿਸਤਾਨੀ ਜਥੇਬੰਦੀਆਂ, ਹੋਰ ਸੰਗਠਨ ਬਿਆਨਬਾਜ਼ੀ ਕਰਨ ਕਿ ਨਕਸਲਾਈਟ ਲਹਿਰ ਨੂੰ ਕੁਚਲਣ ਦੇ ਬਹਾਨੇ ਮਨੁੱਖੀ ਹੱਕਾਂ ਦਾ ਘਾਣ ਬਖਸ਼ਣਯੋਗ ਨਹੀਂ ਹੈ। UNO ਨੂੰ ਇੰਟਰਵੀਨ ਕਰਨਾ ਚਾਹੀਦਾ। ਇਹ ਸਾਰੀਆਂ ਗੱਲਾਂ ਇਸ ਕਰਕੇ ਮੈਂ ਕਹਿ ਰਿਹਾ ਕਿ ਜਦੋਂ ਸਾਡੇ ਨਾਲ ਹੋਈ ਸੀ ਉਦੋਂ ਬੇਸ਼ੱਕ ਕੋਈ ਨਹੀਂ ਬੋਲਿਆ, ਪਰ ਹੁਣ ਆਪਾਂ ਕਿਹੜਾ ਉਹਨਾਂ ਦੀ ਥਾਂ ਤੇ ਜਾ ਕੇ ਗੋਲੀਆਂ ਦੇ ਸਾਹਮਣੇ ਖੜ ਜਾਣਾ? ਹਾਂ ਦਾ ਨਾਰਾ ਤਾਂ ਆਪਾਂ ਮਾਰ ਦਈਏ। ਸੋ ਇਸ ਮਾਹੌਲ ਦੇ ਵਿੱਚ ਜਦੋਂ ਕਿ ਬੀਤੇ ਦੌਰ ਵਿੱਚ ਪੰਜਾਬੀ ਕਾਮਰੇਡਾਂ ਨੇ ਕੰਜਰ ਕੜੀ ਘੋਲੀ, ਕਾਂਗਰਸ ਨੂੰ ਹਰਕਿਸ਼ਨ ਸਿੰਘ ਸਰਜੀਤ ਵਰਗਿਆਂ ਨੇ, BJP ਵਰਗਿਆਂ ਨੇ, ਇਹਨਾਂ ਸਾਰਿਆਂ ਨੇ ਰਲ ਮਿਲ ਕੇ ਸਾਡੇ ਖਿਲਾਫ ਮਾਹੌਲ ਸਿਰਜਿਆ ਸੀ। ਅੱਜ ਆਪਾਂ ਉਹ ਗਲਤੀ ਨਾ ਕਰੀਏ। ਮੈਨੂੰ ਪਤਾ ਕਿ ਇੱਕ ਗੱਲ ਜਦੋਂ ਆਪਾਂ ਸੁਣਦੇ ਹਾਂ ਜੀ, ਸਾਡੇ ਬੰਦਿਆਂ ਨੂੰ ਲੱਗਦਾ ਵੀ ਇਹ ਕੀ ਗੱਲ ਹੋਈ ਜੀ, ਸਾਡੇ ਤੋਂ ਤਾਂ ਆਪਦੇ ਵੀ ਮਸਲੇ ਸੂਤ ਆਉਂਦੇ। ਪਰ ਬਿਆਨਬਾਜ਼ੀ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਦੂਜੀ ਕੌਮ ਚੇਤੇ ਰੱਖਦੀ ਹੁੰਦੀ ਹੈ ਕਿ ਸਾਡੇ ਲਈ ਫਲਾਨਾ ਬੰਦਾ ਬੋਲਿਆ ਸੀ। ਆਪਾਂ ਜਿਵੇਂ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲੇ ਲਈ ਬੋਲੇ ਸੀ। ਸੋ ਬੀਤੇ ਦੌਰ ਦੇ ਵਿੱਚ ਪੰਜਾਬ ਦੇ ਵਿੱਚ ਖਾੜਕੂਵਾਦ ਨੂੰ, ਖਾਲਿਸਤਾਨ ਨੂੰ ਦਬਾਉਣ ਦੇ ਨਾਂ ਹੇਠ ਜਿਵੇਂ ਮਨੁੱਖੀ ਹੱਕਾਂ ਦਾ ਘਾਣ ਹੋਇਆ, ਉਵੇਂ ਹੀ ਹੁਣ ਜਿਨ੍ਹਾਂ ਸੂਬਿਆਂ ਦੇ ਵਿੱਚ ਮਨੁੱਖੀ ਹੱਕਾਂ ਦੇ ਘਾਣ ਦੇ ਲਈ ਪਲੈਨਿੰਗ ਬਣ ਰਹੀ ਆ, ਉਹਦੇ ਲਈ ਸਾਡਾ ਕੋਈ ਰੋਲ ਬਣਦਾ, ਸਾਡੀ ਕੋਈ ਭੂਮਿਕਾ ਬਣਦੀ ਆ, ਉਹ ਨਿਭਾਉਣ ਤੋਂ ਆਪਾਂ ਬਚੀਏ ਨਾ, ਭੱਜੀਏ ਨਾ, ਉਧਰਲੇ ਪਾਸੇ ਧਿਆਨ ਦਈਏ। ਹਿੰਦੂ ਇੰਡੀਆ ਨੇ ਕਿਸੇ ਨੂੰ ਨਹੀਂ ਬਖਸ਼ਣਾ। ਜਿਹੜੇ ਲੋਕ ਉਦੋਂ ਸਮਝਦੇ ਸੀ ਕਿ ਪੰਜਾਬ ਨਾਲ ਤੇ ਸਿੱਖਾਂ ਨਾਲ ਸਹੀ ਹੋ ਰਹੀ ਆ, ਅੱਜ ਉਹ ਅੱਖਾਂ 'ਚ ਘਸੁੰਨ ਦੇ ਦੇ ਕੇ ਰੋਣ ਵਾਲੀ ਗੱਲ ਬਣੀ ਪਈ ਆ ਕਿ ਉਹਨਾਂ ਦੇ ਉੱਤੇ ਵੀ ਉਹੀ ਸਾਰਾ ਵਰਤਾਰਾ ਹੁਣ ਵਾਪਰਨ ਜਾ ਰਿਹਾ ਜੋ ਅਸੀਂ ਝੱਲਿਆ। ਸੋ ਇੱਥੇ ਸਮਾਪਤੀ ਆ। ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ